ਅਸੀਂ ਬਿਲਕੁਲ ਅਕ੍ਰੋਸ ਦ ਸਟਰੀਟ ਅਸੀਂ ਬੈਠੇ ਨੇ ਜਿੱਥੇ ਅਮਰੀਕਾ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਸਕੂਲ ਜਿਹੜੀ ਕੋਈ ਸਿੱਖ ਨਾਂ ਤੇ ਕੋਈ ਪੰਜਾਬੀ ਨਾਂ ਤੇ ਮਤਲਬ ਅਸੀਂ ਬਣ ਰਹੇ। ਤੁਸੀਂ ਪਿੱਛੇ ਦੇਖ ਸਕਦੇ ਨੇ ਕਿ ਕੰਸਟਰਕਸ਼ਨ ਕਾਫੀ ਚੱਲ ਰਿਹਾ ਹੈ। ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਨੇ, ਜਕਾਰਾ ਆਰਗੇਨਾਈਜੇਸ਼ਨ ਤੇ ਹੋਰ ਬਹੁਤ ਸਾਰੀਆਂ ਅਨੇਕਾਂ ਆਰਗੇਨਾਈਜੇਸ਼ਨਸ ਨੇ ਇਸ ਦੇ ਸਕੂਲ ਨਵੇਂ ਬਣ ਰਹੇ ਸਕੂਲ ਦੇ ਨਾਮ ਦੇ ਲਈ ਜਿਹੜੀ ਇੱਕ ਉਪਰਾਲਾ ਕੀਤਾ, ਆਪਾਂ ਨੂੰ ਕਾਮਯਾਬੀ ਮਿਲੀ ਤੇ ਅੱਜ ਉਹ ਸਕੂਲ ਤਿਆਰ ਹੋ ਰਿਹਾ ਆ। 26 ਜੂਨ ਅਸੀਂ ਸਾਰੀ ਕਮਿਊਨਿਟੀ ਨੂੰ ਅਸੀਂ ਇਨਵਾਈਟ ਕਰਦੇ ਨੇ ਕਿ ਇੱਥੇ ਰਿਬਨ ਕਟਿੰਗ ਹੋਣਾ ਹੈ ਤੇ ਇਹ ਸਾਡੀ ਬੇਨਤੀ ਹੈ ਸਾਰੀ ਕਮਿਊਨਿਟੀ ਇੱਥੇ ਪਹੁੰਚ ਜਾਣ। ਸਕੂਲ ਆ ਬਰੌਲੀ ਐਂਡ ਸ਼ੀਲਡਸ ਦੇ ਕਾਰਨਰ ਦੇ ਉੱਤੇ ਹੈਗਾ ਆ, ਸੋ ਇਹ ਐਂਟਰੈਂਸ ਇਹਦੀ ਮੇਨ ਉਸ ਪਾਸੋਂ ਰਹਿਣੀ ਹੈ? ਨਹੀਂ, ਜਿਹੜੀ ਆਪਾਂ ਸਟਰੀਟ ਤੇ ਇਸ ਟਾਈਮ ਇਹ ਵਾਲੀ ਇਹ ਸਟਰੀਟ ਕਿਹੜੀ ਹੈ? ਇਹ ਫਾਊਂਟੇਨ ਸਟਰੀਟ ਹੈ। ਹਾਂਜੀ, ਓਕੇ। ਸੋ ਅਸੀਂ ਐਕਚੁਅਲੀ ਸਿਟੀ ਕਾਉਂਸਲ ਵਾਲੇ ਨੂੰ ਅਸੀਂ ਕਹਿ ਰਹੇ ਨੇ ਕਿ ਤੁਸੀਂ ਇੱਥੇ ਕ੍ਰਾਸ ਵਾਕ ਬਣਾਓ ਤਾਂ ਜੋ ਸੋ ਬੱਚੇ ਮਤਲਬ ਸੇਫਲੀ ਮਤਲਬ ਈਜ਼ੀਲੀ ਜਿਹੜੇ ਹੋ। ਤੇ ਅਸੀਂ ਇੱਕ ਲਿੰਕ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਸਾਰੀ ਸੰਗਤ ਨੂੰ ਉਸ ਲਿੰਕ ਨੂੰ ਪੜ੍ਹ ਕੇ ਉਹ ਕਾਈਂਡ ਆਫ ਇੱਕ RSVP ਹੈ। ਸੋ ਕਿੰਨੇ ਜਾਣੇ ਆ ਰਹੇ? ਕਿੰਨੇ ਜਾਣੇ ਆ ਰਹੇ? ਸੋ ਅਸੀਂ ਫੂਡ ਸੀਟਸ ਉਸ ਹਿਸਾਬ ਨਾਲ ਅਸੀਂ ਮੰਗਾ ਸਕਦੇ। ਅੰਦਰ ਖਾਲੜਾ ਜੀ ਦੇ ਜੀਵਨ ਬਾਰੇ ਜਾਂ ਜਿਨ੍ਹਾਂ ਦੇ ਨਾਮ ਦੇ ਉੱਤੇ ਹੁੰਦਾ ਆ ਕੋਈ ਸਪੇਸ ਹੋਊਗੀ? ਕੀ ਕਿੱਥੇ ਉਹਨਾਂ ਦੀ ਹਿਸਟਰੀ, ਇਤਿਹਾਸ ਜਿਹੜਾ ਉਹ ਦੱਸਿਆ ਗਿਆ ਹੋਊਗਾ? ਸੋ ਉਹਦੇ ਵਿੱਚ ਇੱਕ ਸਪੈਸ਼ਲ ਤੁਸੀਂ ਕਹਿ ਸਕਦੇ ਕਾਈਂਡ ਆਫ ਇੱਕ ਗਲਾਸ ਇਨਕਲੋਜ਼ਰ ਹੋਗਾ ਜਿੱਥੇ ਲਾਈਕ ਇੱਕ ਕਿਤਾਬਾਂ ਵੀ ਹੋਣਗੇ, ਹੋਰ ਚੀਜ਼ਾਂ ਵੀ ਹੋਣਗੇ ਉਹਨਾਂ ਦੇ ਨਾਲ ਜੁੜੀਆਂ। ਹਾਂਜੀ, ਤੇ ਅਸੀਂ ਤੇ ਮੈਡਮ ਕਿਰਨ ਤੇ ਉਹਦੀ ਪਰਮਜੀਤ ਕੌਰ ਖਾਲੜਾ, ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪੁੱਛੂੰਗਾ ਜੇ ਕੋਈ ਇਹਦਾ ਕੋਈ ਚੀਜ਼ ਹੈਗੀ ਨੇ ਜਿਹਦੀ ਪਰਸਨਲ ਆਈਟਮ ਪੁੱਛਬੈਕ ਕਿੰਨਾ ਮਿਲਦਾ ਜਦੋਂ ਸਕੂਲ ਤੇ ਨਾ ਰੱਖਿਆ? ਕੁਛ ਨਹੀਂ ਚੌਪ ਚਪੀਤੇ ਕੀਤਾ। ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਆਪਾਂ ਨੰਬਰ 1 ਸਕੂਲ ਬਣਾਉਣਾ, ਲਾਈਕ ਮੈਂ ਇਕੱਲਾ ਨਹੀਂ ਸੋਚ ਰਿਹਾ, ਬਹੁਤ ਸਾਰੇ ਲੋਕ ਸੋਚ ਰਹੇ ਆ। ਉਹਦੇ ਲਈ ਕੀ ਕਰਨਾ? ਸੋ ਦੋ ਤਿੰਨ ਚੀਜ਼ਾਂ। ਇੱਕ ਤਾਂ ਆਪਾਂ ਇਨਵੈਸਟ ਕਰੀਏ ਹੁਣ ਇਸ ਇਲਾਕੇ ਦੇ ਵਿੱਚ। ਇਨਵੈਸਟ ਤੋਂ ਭਾਵ ਲਾਈਕ ਹਾਂਜੀ ਕਿੱਦਾਂ, ਮਤਲਬ ਕਿੱਦਾਂ ਦੀ ਇਨਵੈਸਟਮੈਂਟ ਦੀ ਗੱਲ ਕਰ ਰਹੇ ਹਾਂ? ਲਾਈਕ ਸੋ ਇੱਕ ਬਿਜ਼ਨਸ ਇਨਵੈਸਟਮੈਂਟ, ਇੱਕ PTA, ਇੱਥੇ ਇੱਕ PTA ਹੋਊਗਾ, ਪੇਰੈਂਟ ਟੀਚਰ ਐਸੋਸੀਏਸ਼ਨ, ਉਹਦੇ ਵਿੱਚ ਇਨਵੋਲਵ ਹੋ ਜਾਓ, ਐਕਟਿਵ ਹੋ। ਉਹਨਾਂ ਨੂੰ ਵਾਲੰਟੀਅਰਸ ਦੀ ਲੋੜ ਹੋਣਗੇ, ਬੱਚੇ ਮਤਲਬ ਉਹ ਸੜਕ ਕ੍ਰਾਸ ਕਰਨ ਨੂੰ ਜਿਹੜੀ ਉਹ ਸਟਾਪ ਸਾਈਨ ਵਾਲੇ, ਤੁਸੀਂ ਕਾਈਂਡ ਆਫ ਇੱਕ ਪ੍ਰਾਈਡ ਦਿਖਾ ਸਕਦੇ ਆਪਣੀ ਕਮਿਊਨਿਟੀ ਦੇ ਵਿੱਚ, ਆਪਣੇ ਨੇਬਰਹੁੱਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ ਪ੍ਰੋਗਰਾਮ ਦਾ ਜਕਾਰਾ ਸ਼ੋਅ ਦੇ ਵਿੱਚ। ਮੇਰੇ ਨਾਲ ਇਸ ਟਾਈਮ ਨੈਨਦੀਪ ਸਿੰਘ ਜੁੜ ਚੁੱਕੇ ਆ। ਨੈਨਦੀਪ ਸਿੰਘ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੜੀ ਇੱਕ ਇੰਪੋਰਟੈਂਟ ਥਾਂ ਦੇ ਉੱਤੇ ਆਪਾਂ ਬੈਠੇ ਹਾਂ ਅੱਜ। ਹਾਂਜੀ, ਅਸੀਂ ਬਿਲਕੁਲ ਅਕ੍ਰੋਸ ਦ ਸਟਰੀਟ ਅਸੀਂ ਬੈਠੇ ਨੇ ਜਿੱਥੇ ਅਮਰੀਕਾ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਸਕੂਲ ਜਿਹੜੀ ਕੋਈ ਸਿੱਖ ਨਾਂ ਤੇ ਕੋਈ ਪੰਜਾਬੀ ਨਾਂ ਤੇ ਮਤਲਬ ਅਸੀਂ ਬਣ ਰਹੇ। ਤੁਸੀਂ ਪਿੱਛੇ ਦੇਖ ਸਕਦੇ ਨੇ ਕਿ ਕੰਸਟਰਕਸ਼ਨ ਕਾਫੀ ਚੱਲ ਰਿਹਾ ਹੈ ਤੇ ਗਰਮੀਆਂ ਦੇ ਵਿੱਚ ਲਾਈਕ ਬਿਲਕੁਲ ਖਤਮ ਹੀ ਹੋ ਜਾਣਾ ਤੇ ਅਗਸਤ ਦੇ ਵਿੱਚ ਜਿਹੜੀ ਉਦੋਂ ਸ਼ੁਰੂ ਹੋ ਜਾਣਾ। ਹਾਂਜੀ, ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਜੋ ਕਿ ਸਿੱਖਾਂ ਦੇ ਜਿਹੜੇ ਆ ਹਿਊਮਨ ਰਾਈਟਸ ਦੀ ਜਦੋਂ ਆਪਾਂ ਗੱਲ ਕਰਦੇ ਆ, ਉਹਨਾਂ ਦਾ ਇੱਕ ਸਭ ਤੋਂ ਉੱਚਾ ਨਾਮ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਆਉਂਦਾ ਆ, ਜਿਹੜੀਆਂ ਉਹਨਾਂ ਨੇ ਲਵਾਰਿਸ ਲਾਸ਼ਾਂ ਲੱਭੀਆਂ, ਜਿਹੜੀਆਂ ਉਹਨਾਂ ਨੇ ਨਿਸ਼ਾਨਦੇਹੀ ਕੀਤੀ। ਇਵੈਂਚੁਅਲੀ ਜੋ ਆਪਾਂ ਨੂੰ ਪਤਾ ਹੈ ਵੀ ਉਹਨਾਂ ਨੂੰ ਖੁਦ ਇੱਕ ਲਵਾਰਿਸ ਲਾਸ਼ ਜਿਹੜਾ ਆ ਉਹ ਬਣਾ ਦਿੱਤਾ ਗਿਆ, ਉਹਨਾਂ ਦੀ ਸ਼ਹਾਦਤ ਹੁੰਦੀ ਆ। ਅੱਜ ਉਸ ਇੱਕ ਮਹਾਨ ਸ਼ਹੀਦ ਦੇ ਨਾਮ ਦੇ ਉੱਤੇ ਪੰਜਾਬ ਤੋਂ ਬਾਹਰ ਸਿੱਖਾਂ ਦੇ ਲਈ ਬੜਾ ਇੱਕ ਮਾਣਮੱਤੀ ਜਿਹੜੀ ਗੱਲ ਆ ਵੀ ਇਹ ਜਿਹੜਾ ਸਕੂਲ ਕੰਸਟਰਕਟ ਹੋ ਰਿਹਾ ਆ, ਬਿਲਕੁਲ ਨਵਾਂ ਸਕੂਲ ਫਰੈਸਨੋ ਕੈਲੀਫੋਰਨੀਆ ਦੇ ਮਿਡਲ ਦੇ ਵਿੱਚ। ਫਰੈਸਨੋ ਦੇ ਬਾਰੇ ਕਾਫੀ ਜਾਣੇ ਜਿਹੜਾ ਉਹ ਜਾਣਦੇ ਆ। ਉੱਥੇ ਇੱਕ ਐਲੀਮੈਂਟਰੀ ਜਿਹੜਾ ਸਕੂਲ ਆ ਉਹ ਬਣ ਰਿਹਾ ਆ ਉਹਨਾਂ ਦੇ ਨਾਮ ਦੇ ਉੱਤੇ। ਸੋ ਇਤਿਹਾਸਿਕ ਪਲ ਨੇ, ਇਤਿਹਾਸਿਕ ਇਹ ਜਗ੍ਹਾ ਆ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ। ਨੈਨਦੀਪ ਸਿੰਘ, ਨਹੀਂ ਬਿਲਕੁਲ, ਆਈ ਮੀਨ ਸਾਰੀ ਕਮਿਊਨਿਟੀ ਬਹੁਤ ਐਕਸਾਈਟਿਡ ਨੇ। ਮਤਲਬ ਇੰਨੇ ਸਾਰੇ ਮੈਕਸੀਕਨ ਬੱਚੇ, ਕਾਲੇ ਬੱਚੇ, ਗੋਰੇ ਬੱਚੇ, ਚੀਨੀ ਬੱਚੇ, ਆਬਵੀਅਸਲੀ ਪੰਜਾਬੀ ਬੱਚੇ। ਉਹ ਮੈਨੂੰ ਉਹਨਾਂ ਦੇ ਮਾਪੇ ਮੈਨੂੰ ਕਹਿ ਰਹੇ ਨੇ ਕਿ ਹਾਂ ਸਾਡੇ ਬੱਚੇ ਵਿਲ ਬੀ ਦਾ ਫਰਸਟ ਕਲਾਸ ਜਿਹੜੀ ਇਹ ਸਕੂਲ ਅਸੀਂ ਜਾਏਂਗੇ, ਅਸੀਂ ਹੱਜ ਲਵਾਏਂਗੇ। ਸਾਨੂੰ ਬੜੀ ਖੁਸ਼ੀ ਦੀ ਗੱਲ ਹੈ, ਅਸੀਂ ਬੜੀ ਇਸ ਚੀਜ਼ ਨੂੰ ਬੜੀ ਅਸੀਂ ਪ੍ਰਾਊਡ ਸਮਝਦੇ। ਬਹੁਤ ਸਾਰੀ ਫੈਮਲੀਜ਼, ਈਵਨ ਸਿਰਫ ਪੰਜਾਬੀ ਨਹੀਂ, ਹੋਰ ਸਾਰੇ ਮੈਨੂੰ ਕਹਿ ਰਹੇ ਨੇ। ਸੋ ਬੜਾ ਵਧੀਆ ਜਿਹੜਾ ਇਹ ਉਪਰਾਲਾ ਹੋਇਆ ਆ।
ਸੋ ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਨੇ, ਜਕਾਰਾ ਆਰਗੇਨਾਈਜੇਸ਼ਨ ਤੇ ਹੋਰ ਬਹੁਤ ਸਾਰੀਆਂ ਅਨੇਕਾਂ ਆਰਗੇਨਾਈਜੇਸ਼ਨਸ ਨੇ ਇਸ ਦੇ ਸਕੂਲ, ਨਵੇਂ ਬਣ ਰਹੇ ਸਕੂਲ ਦੇ ਨਾਮ ਦੇ ਲਈ ਜਿਹੜੀ ਇੱਕ ਉਪਰਾਲਾ ਕੀਤਾ, ਆਪਾਂ ਨੂੰ ਉਹ ਕਾਮਯਾਬੀ ਮਿਲੀ ਤੇ ਅੱਜ ਉਹ ਸਕੂਲ ਤਿਆਰ ਹੋ ਰਿਹਾ ਆ। ਸੋ 26 ਜੂਨ ਨੂੰ ਇਸ ਦੀ ਰਿਬਨ ਕਟਿੰਗ ਉਦਘਾਟਨੀ ਸਮਾਗਮ ਹੋਣਾ ਆ। ਹਾਂਜੀ, ਸੋ ਥਰਸਡੇ ਵੀਰਵਾਰ 26 ਜੂਨ ਅਸੀਂ ਸਾਰੀ ਕਮਿਊਨਿਟੀ ਨੂੰ ਅਸੀਂ ਇਨਵਾਈਟ ਕਰਦੇ ਨੇ ਕਿ ਇੱਥੇ ਰਿਬਨ ਕਟਿੰਗ ਹੋਣਾ ਹੈ ਤੇ ਇਹ ਸਾਡੀ ਬੇਨਤੀ ਹੈ ਸਾਰੀ ਕਮਿਊਨਿਟੀ ਇੱਥੇ ਪਹੁੰਚ ਜਾਣ ਤੇ ਅਸੀਂ ਜਿਹੜੇ ਖਾਲੜਾ ਪਰਿਵਾਰ ਉਹ ਵੀ ਆ ਰਹੇ ਨੇ ਤੇ ਜਿੰਨੇ ਸਾਰੇ ਤੁਸੀਂ ਕਹਿ ਸਕਦੇ ਕਾਈਂਡ ਆਫ ਇਲੈਕਟਿਡ ਅਫੀਸ਼ੀਅਲਸ ਮੇਨ ਬੰਦੇ ਹੈਗੇ ਲੋਕਲ ਉਹ ਵੀ ਆ ਰਹੇ ਨੇ, ਪਰ ਸਭ ਤੋਂ ਵੱਡੀ ਚੀਜ਼ ਜੇ ਸੰਗਤ ਪਹੁੰਚਾਣ ਉਹ ਸਭ ਤੋਂ ਮੇਨ ਚੀਜ਼ ਹੈ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਪਿਛਲੇ ਕਈ ਵੀਕਸ ਤੋਂ ਆਪਾਂ ਲਗਾਤਾਰ ਇਸ ਦੀ ਗੱਲ ਕਰ ਰਹੇ ਹਾਂ ਕਿਉਂਕਿ ਕਾਫੀ ਇੰਪੋਰਟੈਂਟ ਨੈਨਦੀਪ ਸਿੰਘ ਪਾਲਾ ਸਿੱਖਾਂ ਦੇ ਲਈ ਬੜਾ ਇੰਪੋਰਟੈਂਟ ਆ। ਜੂਨ ਮਹੀਨਾ ਆਪਾਂ ਨੂੰ ਪਤਾ ਵੀ ਸ਼ਹਾਦਤ ਦੇ ਉਹ ਦਿਨ ਜਿਹੜੇ ਉਹ ਰਹੇ ਨੇ, ਉਹਨਾਂ ਹੀ ਉਸ ਤੋਂ ਬਾਅਦ ਦੇ ਵਿੱਚ ਹੀ ਉਹ ਜਿਹੜੇ ਆਪਰੇਸ਼ਨ ਉੱਥੇ ਚੱਲੇ ਜਿੱਥੇ ਸਿੱਖ ਨੌਜਵਾਨਾਂ ਨੂੰ ਘਰੋਂ ਗਏ ਨੂੰ, ਕੋਈ ਪੱਠੇ ਵੱਢਣ ਗਿਆ, ਕੋਈ ਸਕੂਲੇ ਗਿਆ, ਕੋਈ ਕਿਤੇ ਗਿਆ, ਕੋਈ ਬਾਹਰ ਗਿਆ, ਕੋਈ ਕੰਮ ਤੇ ਗਿਆ, ਉਹਨਾਂ ਨੂੰ ਜਿਹੜਾ ਆ ਉਹ ਖਪਾ ਦਿੱਤਾ ਗਿਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅੱਜ ਉਹਨਾਂ ਦੀ ਸ਼ਹਾਦਤ ਦੇ ਨਾਮ ਦੇ ਉੱਤੇ ਆਪਾਂ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਉਹਨਾਂ ਸ਼ਹੀਦਾਂ ਦੇ ਵਿੱਚੋਂ ਇੱਕ ਸ਼ਹੀਦ ਦੇ ਨਾਮ ਦੇ ਉੱਤੇ ਸਕੂਲ ਆ। ਸੋ ਬੜਾ ਇੰਪੋਰਟੈਂਟ ਸਮਾਂ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਸਾਰੇ ਜਾਣੇ ਜ਼ਰੂਰ ਉੱਥੇ ਜਿਹੜਾ ਪਹੁੰਚੋ। ਤੁਸੀਂ ਸਕੂਲ ਬੋਰਡ ਦੇ ਵਿੱਚ ਆ, ਰਾਈਟ? ਤੁਸੀਂ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਹੋ, ਇਲੈਕਟਿਡ ਤੁਸੀਂ ਆ। ਸੋ ਇਹ ਜਦੋਂ ਇਹ ਚੀਜ਼ ਵਾਪਰੀ ਆ, ਇਹਨੂੰ ਆਪਾਂ ਕਾਫੀ ਇਹਦੀ ਜਿਹੜੀ ਉਹ ਗੱਲ ਕੀਤੀ ਆ, ਉਹ ਜਦੋਂ ਸੋਚਿਆ ਸੀ ਤੇ ਅੱਜ ਜਦੋਂ ਇਹ ਕੰਸਟਰਕਸ਼ਨ ਹੋ ਰਹੀ ਹੈ, ਜਦੋਂ ਖਾਲੜਾ ਜੀ ਦਾ ਨਾਮ ਇੱਥੇ ਲਿਖਿਆ ਜਾਣਾ, ਸੋ ਅੰਦਰ ਕੀ ਭਾਵ ਨੇ, ਕੀ ਮਨ ਦੇ ਵਿੱਚ ਇਮੋਸ਼ਨਸ ਕੀ ਨੇ? ਆਈ ਥਿੰਕ ਇੱਕ ਬਸ ਆਈ ਗੈਸ ਤੁਸੀਂ ਕਹਿ ਸਕਦੇ ਕਾਈਂਡ ਆਫ ਬੜੀ ਹਿਊਮਿਲਿਟੀ, ਮਤਲਬ ਨਿਮਰਤਾ ਦੀ ਗੱਲ ਆਉਂਦੀ ਹੈ ਕਿ ਜਦੋਂ ਮੈਂ ਛੋਟਾ ਹੁੰਦਾ ਸੀ, ਜਦੋਂ ਮੈਂ ਇੱਥੇ ਫਰੈਜ਼ਨੋ ਮਤਲਬ ਐਲੀਮੈਂਟਰੀ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀ, ਉਦੋਂ ਅਸੀਂ ਕਦੀ ਆਪਣੇ ਲੀਡਰਸ, ਆਪਣੇ ਸ਼ਹੀਦਾਂ ਸਿਰਫ ਅਸੀਂ ਤੁਸੀਂ ਕਹਿ ਸਕਦੇ ਕਿ ਗੁਰੂ ਘਰਾਂ ਦੇ ਵਿੱਚ ਜਾਂ ਕੋਈ ਨਗਰ ਕੀਰਤਨ ਦੇ ਅਸੀਂ ਸਿਰਫ ਉੱਥੇ ਦੇਖਦੇ ਸੀ। ਹੁਣ ਤੁਸੀਂ ਕਹਿ ਸਕਦੇ ਕਾਈਂਡ ਆਫ ਮੇਨ ਸਟਰੀਮ ਤੇ ਸਿਰਫ ਹੁਣ ਮਤਲਬ ਸਾਰੇ ਜਿਹੜੇ ਬੱਚੇ ਜਿਹੜੇ ਇੱਥੇ ਹੁਣ ਪੜ੍ਹਨ ਗਏ, ਦੇ ਵਿਲ ਬੀ ਪਾਰਟ ਆਫ ਦ ਜਸਵੰਤ ਸਿੰਘ ਖਾਲੜਾ ਫੈਮਿਲੀ। ਮਤਲਬ ਉਹ ਮਤਲਬ ਬਾਅਦ ਚੋਂ 20 ਸਾਲ 25 ਸਾਲ 50 ਸਾਲ ਬਾਅਦ ਉਹ ਕਹਿਣਗੇ ਕਿ ਆਈ ਵਾਂਟ ਟੂ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ। ਸੋ ਮੈਨੂੰ ਇਹ ਫੀਲਿੰਗ ਹੈ, ਬਸ ਬੜੀ ਨਿਮਰਤਾ ਦੀ ਗੱਲ ਹੈ ਕਿ ਮੈਂ ਇੱਕ ਛੋਟਾ ਜਿਹਾ ਹਿੱਸਾ ਉਹਦੇ ਵਿੱਚ ਮਤਲਬ ਪਾ ਸਕਦਾ ਸੀ ਤੇ ਉਹ ਵੀ ਬਸ ਕੁਦਰਤੀ ਖੇਡ ਹੈ ਕਿ ਜਦੋਂ ਮੌਕਾ ਮਿਲਿਆ ਅਸੀਂ ਉੱਥੇ ਹੱਥ ਲਾ ਸਕਦੇ ਸੀ। ਥੋੜਾ ਜਿਹਾ ਕੁਛ ਜਿਹੀ ਗੱਲ ਕੋਈ ਜਿਹੜੀ ਅਜੇ ਤੱਕ ਨਹੀਂ ਪਤਾ, ਜਦੋਂ ਨਾਮਕਰਨ ਦੇ ਲਈ ਜਾਂ ਕੰਸਟਰਕਸ਼ਨ ਦੇ ਲਈ ਖਾਲੜਾ ਜੀ ਦਾ ਨਾਮ ਕਿੱਦਾਂ ਰੱਖਿਆ ਜਾਣਾ, ਕਿਵੇਂ ਹੋਣਾ ਆ, ਸੋ ਪ੍ਰੋਸੈਸ ਨੂੰ ਜੇ ਤੁਸੀਂ ਬਰੀਫਲੀ ਥੋੜਾ ਜਿਹਾ ਹੋਰ ਡਿਸਕਸ ਕਰੋ। ਸੋ ਅਸੀਂ ਥੋੜ੍ਹੀ ਜਿਹੀ ਲੰਬੀ ਅਸੀਂ ਗੱਲ ਕੀਤੀ ਸੀ ਜਦੋਂ ਅਸੀਂ ਖਾਲੜਾ ਦਾ ਨਾਂ ਕਿਵੇਂ ਰੱਖਿਆ ਤੇ ਕਿਵੇਂ ਹੋਰ ਕਮਿਊਨਿਟੀ ਤੋਂ ਸਪੋਰਟ ਅਸੀਂ ਕਿਵੇਂ ਲੈ ਲਿਆ ਸੀ ਇਕੱਠੇ ਲਈ। ਹਾਂਜੀ, ਸੋ ਇੱਕ ਤਾਂ ਉਹ ਹੋਇਆ ਸੀ। ਦੈਨ ਜਿਹੜੀ ਗਾਲ ਦੀ ਸਟੈਪ ਅਸੀਂ ਇੱਕ ਚੁਣਿਆ ਸੀ, ਜਿਹੜੀ ਤੁਸੀਂ ਕਹਿ ਸਕਦੇ ਸੈਂਟਰਲ ਯੂਨੀਫਾਈਡ ਦੇ ਵਨ ਆਫ ਦ ਬੈਸਟ ਪ੍ਰਿੰਸੀਪਲਸ, ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਂ ਉਹ ਕੇਸ ਕਾਈਂਡ ਆਫ ਕੀਤਾ ਸੀ ਅੰਦਰੋਂ ਕਿ ਜਦੋਂ ਅਸੀਂ ਖੋਲਾਂਗੇ ਸਾਨੂੰ ਬਹੁਤ ਮਤਲਬ ਫਾਊਂਡੇਸ਼ਨ ਰੱਖਣ ਲਈ ਸਾਨੂੰ ਬਹੁਤ ਵਧੀਆ ਪ੍ਰਿੰਸੀਪਲ ਦੀ ਲੋੜ ਹੈ। ਸੋ ਜਿਹੜੀ ਰੋਜ਼ਵੈਲਟ ਐਲੀਮੈਂਟਰੀ ਦੀ ਪ੍ਰਿੰਸੀਪਲ ਉਹ ਹੁਣ ਇੱਥੇ ਆ ਉਹ ਕਿੱਥੇ ਹੈ ਸਕੂਲ ਇਹ ਵਾਲਾ ਰੋਜ਼ਵੈਲਟ? ਉਹ ਬਿਲਕੁਲ ਨਾਲ ਹੀ ਆ, ਬਾਲਾ ਦੂਰ ਤੇ ਨਹੀਂ ਹੈ। ਐਲੀਮੈਂਟਰੀ ਸਕੂਲ ਹੈ। ਓਕੇ। ਉਸ ਬੰਦੇ ਦੇ ਕੋਲ ਕਾਫੀ ਐਕਸਪੀਰੀਅੰਸ ਹੈ। ਕੀ ਨਾਮ ਉਹਨਾਂ ਦਾ? ਰਾਹੁਲ ਡੀਐਸ। ਰਾਹੁਲ ਡੀਐਸ। ਤੇ ਜਿਹੜੀ ਉਹਦੀ ਸਕੋਰਸ ਜਿਹੜੇ ਪਿਛਲੇ 3-4 ਸਾਲਾਂ ਬਹੁਤ ਉੱਤੇ ਜਾ ਰਹੇ ਨੇ ਐਕਚੁਅਲੀ ਉਹ ਸਕੂਲ ਦੇ ਵਿੱਚ। ਸੋ ਐਕਚੁਅਲੀ ਸਾਡੀ ਸਕੂਲ ਡਿਸਟ੍ਰਿਕਟ ਦੇ ਵਿੱਚ ਬਹੁਤ ਸਭ ਤੋਂ ਮੋਸਟ ਚੇਂਜ ਇੱਕ ਸਕੂਲ ਦੇ ਵਿੱਚ ਉਸੇ ਸਕੂਲ ਦੇ ਵਿੱਚ ਹੋ ਰਿਹਾ। ਸੋ ਤੁਸੀਂ ਪਿਨ ਪੁਆਇੰਟ ਕਰਦੇ ਹੋ ਵੀ ਉਹ ਪ੍ਰਿੰਸੀਪਲ ਦਾ ਬਹੁਤ ਵੱਡਾ ਰੋਲ ਹੈ। ਹਾਂਜੀ, ਤੇ ਨਾਲੇ ਉਹ ਸਲਮਾ ਦਾ ਜੰਪੜ ਮਤਲਬ ਉੱਥੇ ਸਭ ਪੜ੍ਹਿਆ ਸੀ, ਤੇ ਉਹਦੇ ਕੋਲ ਕਾਫੀ ਪੰਜਾਬੀ ਦੋਸਤਾਂ ਵੀ ਸੀਗੇ। ਸੋ ਉਹਨੂੰ ਥੋੜ੍ਹਾ ਪੰਜਾਬੀ ਕਲਚਰ ਨੂੰ ਬਾਰੇ ਕੁਛ ਥੋੜ੍ਹਾ ਪਤਾ ਹੀ ਸੀਗਾ। ਤੇ ਉਹ ਮੈਨੂੰ ਆ ਕੇ ਪੁੱਛਿਆ ਸੀ, ਕਹਿੰਦਾ
ਮੇਰੀ ਐਕਚੁਅਲੀ ਜ਼ਿੰਮੇਵਾਰੀ ਆ ਕਿ ਮੈਂ ਇੱਕ ਸਕੂਲ ਕਲਰਸ ਮੈਸਕਾਟ ਤੇ ਜਿਹੜੀ ਕਾਈਂਡ ਆਫ ਜਿਹੜੀ ਲੋਗੋ ਜਿਹੜੀ ਪ੍ਰਿੰਸੀਪਲ ਉਹਦੀ ਬੇਸਿਕਲੀ ਫਰਜ਼ ਬਣਦੇ ਆ ਇਸ ਖਾਸ ਕਰਕੇ ਜਦੋਂ ਨਵੀਂ ਸਕੂਲ ਆ ਬਣਾਉਣ ਨੂੰ ਤੇ ਸੈੱਟ ਕਰਨ ਨੂੰ ਸੋ ਅਸੀਂ ਕਾਈਂਡ ਆਫ ਪਿੱਛੇ ਗੱਲਬਾਤ ਕੀਤੀ ਸੀ ਤੇ ਮੈਂ ਉਹਨੂੰ ਥੋੜੇ ਆਰਟੀਕਲਸ ਹੀ ਭੇਜੀ ਸੀ ਤੇ ਸੋ ਹੁਣ ਲਾਈਕ ਜਿਹੜੀ ਲੋਗੋ ਹੈ ਉਹ ਸ਼ੇਰ ਹੈ ਸ਼ੇਰ ਦੇ ਉੱਤੇ ਇੱਕ ਕਰਾਊਨ ਤਾਜ ਆਪਾਂ ਦਿਖਾ ਸਕਦੇ ਹੁਣ ਬਿਲਕੁਲ ਦਿਖਾ ਸਕਦੇ ਹਾਂ ਠੀਕ ਹੈ ਓਕੇ ਉੱਥੇ ਸਰੋਤੇ ਜਿਹੜੇ ਹੁਣ ਤੁਸੀਂ ਸਕਰੀਨ ਤੇ ਦੇਖੋਗੇ ਇਹ ਸਿੰਘ ਰਾਇਲਸ ਔਰ ਖਾਲੜਾ ਕਿੰਗਸ ਸਿੰਘ ਰਾਇਲਸ ਸਿੰਘ ਰਾਇਲਸ ਦੇ ਨਾਮ ਦਾ ਜਿਹੜਾ ਲੋਗੋ ਆ ਸ਼ੇਰ ਦੇ ਉੱਤੇ ਤਾਜ ਆ ਜਿਹੜਾ ਸੋ ਜਿਹੜਾ ਸਕੂਲ ਦਾ ਪੂਰਾ ਨਾਮ ਹੋਗਾ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਪਰ ਜਿੰਨੇ ਸਾਰੇ ਬਾਸਕਟਬਾਲ ਜਰਸੀਜ਼ ਉਹ ਸਿੰਘ ਰਾਇਲਸ ਉੱਥੇ ਉਹਦੇ ਉੱਤੇ ਹੋਣਾ ਹੈ ਉਹ ਲੋਗੋ ਦਿਖੇਗਾ ਲਾਈਕ ਪਹਿਲਾਂ ਉਹਨਾਂ ਨੂੰ ਥੋੜਾ ਪਤਾ ਨਹੀਂ ਸੀ ਸੋ ਉਹ ਡਿਜ਼ਾਈਨ ਕਰਨ ਦੇ ਵਿੱਚ ਰੋਲ ਡੀਐਸ ਦਾ ਕਾਫੀ ਮਤਲਬ ਸੀਗਾ ਜਾਂ ਤੁਹਾਡੇ ਵੱਲੋਂ ਵੀ ਇਨਪੁਟ ਸੀ ਕਮਿਊਨਿਟੀ ਵੱਲੋਂ ਇਨਪੁਟ ਮੇਰੀ ਵੱਲ ਵੀ ਥੋੜੀ ਇਨਪੁਟ ਸੀ ਕਮਿਊਨਿਟੀ ਤੋਂ ਵੀ ਅਸੀਂ ਕਾਫੀ ਇਨਪੁਟ ਲਿਆ ਸੀ ਕਿਉਂਕਿ ਕਈ ਸਾਡੀ ਕਮਿਊਨਿਟੀ ਕਹਿੰਦੀ ਸੀ ਪਹਿਲਾਂ ਕੋਈ ਹਾਕ ਬਾਜ ਰੱਖੋ ਜਾਂ ਕੋਈ ਸ਼ੇਰ ਰੱਖੋ ਪਰ ਸਾਡੀ ਸਕੂਲ ਡਿਸਟ੍ਰਿਕਟਸ ਆਲਰੇਡੀ ਇਹ ਜਿਹੜੀ ਮੈਸਕਾਟਸ ਆਲਰੇਡੀ ਸੀਗੀਆਂ ਪਹਿਲਾਂ ਓਕੇ ਸੋ ਥੋੜਾ ਡਿਫਰੈਂਟ ਕਰਨਾ ਸੀਗਾ ਸੋ ਥੋੜੇ ਡਿਫਰੈਂਟ ਕਰਨੇ ਸੀ ਕਿਉਂਕਿ ਇਹ ਨਾ ਹੋਵੇ ਕਿ ਇੱਕ ਸਕੂਲ ਡਿਸਟ੍ਰਿਕਟ ਦੇ ਵਿੱਚ ਸੇਮ ਲੋਗੋ ਜਾਂ ਸੇਮ ਮੈਸਕਾਟ ਹੋਵੇ ਸੋ ਰਾਇਲਸ ਆਫ ਕੋਰਸ ਅਸੀਂ ਅਸੀਂ ਬੰਦੇ ਕੀ ਸਿੰਘ ਦੇ ਨਾਮ ਦੇ ਨਾਲ ਉਹ ਮੈਚ ਕਰਦਾ ਹੈ ਸੋ ਅਸੀਂ ਏਦਾਂ ਹੀ ਸੋਚਿਆ ਤੇ ਉਹ ਵੀ ਬਲੂ ਐਂਡ 골ਡ ਮਤਲਬ ਜਿਹੜੀ ਲੋਗੋ ਦੇ ਕਲਰਸ ਮਤਲਬ ਹੋਣਗੇ ਜਿਹੜੇ ਰੋਲ ਡੀਐਸ ਆ ਲਾਈਕ ਉਹ ਈਜ਼ੀਲੀ ਮੰਨ ਗਏ ਬੜੀ ਈਜ਼ੀਲੀ ਬਹੁਤ ਈਜ਼ੀਲੀ ਮੰਨ ਗਏ ਕਿਉਂਕਿ ਜਿਹੜੇ ਸਕੂਲ ਨੂੰ ਉਹ ਮੇਨਟੇਨ ਕਰ ਰਿਹਾ ਬੰਦਾ ਕਰ ਰਿਹਾ ਕਹਿੰਦਾ ਵੀ ਮੈਂ ਇਹਨੂੰ ਹੋਰ ਅੱਗੇ ਲੈ ਕੇ ਜਾਵਾਂ ਸੋ ਉਹਨਾਂ ਦਾ ਕਿੱਦਾਂ ਰਿਐਕਸ਼ਨ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਇੱਕ ਇੱਦਾਂ ਦੇ ਹਿਊਮਨ ਰਾਈਟ ਐਕਟਿਵਿਸਟ ਸਿੱਖ ਸ਼ਹੀਦ ਦੇ ਨਾਮ ਦੇ ਉੱਤੇ ਸਕੂਲ ਰੱਖਿਆ ਜਾ ਰਿਹਾ ਸੋ ਉਹਨੇ ਜਿਹੜੇ ਪ੍ਰਿੰਸੀਪਲ ਉਹਨੇ ਪੂਰਾ ਵਿਕੀਪੀਡੀਆ ਪੇਜ ਪੜ੍ਹਿਆ ਸੀ ਜਸਵੰਤ ਸਿੰਘ ਖਾਲੜਾ ਦੇ ਉੱਤੇ ਤੇ ਉਹਦੇ ਕੋਈ ਦੋਸਤ ਹੈਗਾ ਉੱਥੇ ਸਲਮਾ ਦੇ ਵਿੱਚ ਤੇ ਉਹ ਆਪਣੀ ਦੋਸਤ ਕੋਲੋਂ ਉਹਦੇ ਪਿਓ ਦੇ ਕੋਲ ਜਾ ਕੇ ਪੁੱਛਿਆ ਸੀ ਕਿ ਕੋਈ ਮੈਨੂੰ ਹੋਰ ਚੀਜ਼ਾਂ ਦੇ ਦਿਓ ਸੋ ਉਹਨੇ ਅਜਮੇਰ ਸਿੰਘ ਦੀ ਕਿਤਾਬ ਦਿੱਤਾ ਸੀ ਤੇ ਉਹਦੀ ਫਰੈਂਡ ਦਾ ਫਾਦਰ ਸਾਹਿਬ ਨੇ ਮਤਲਬ ਟ੍ਰਾਂਸਲੇਟ ਵੀ ਕੀਤਾ ਸੀ ਉਹਦੇ ਲਈ ਕਿਉਂਕਿ ਉਹ ਪੰਜਾਬੀ ਚ ਸੀ ਹਾਂਜੀ ਤੇ ਉਹਨਾਂ ਕੋਲ ਇੰਨਾ ਇੰਟਰਸਟ ਸੀ ਕਿ ਉਹ ਕਿਸੇ ਆਪਣੀ ਫਰੈਂਡ ਦੀ ਡੈਡ ਕੋਲੋਂ ਜਾ ਕੇ ਕਹਿੰਦਾ ਇਹ ਮੇਰੇ ਲਈ ਥੋੜੇ ਟ੍ਰਾਂਸਲੇਟ ਕਰੋ ਪਤਾ ਗੁਰਮੀਤ ਕੌਰ ਜੀ ਦੀ ਵੀ ਇੱਕ ਕਿਤਾਬ ਆ ਹਾਂਜੀ ਉਹ ਮੈਂ ਉਹਨੂੰ ਦਿੱਤਾ ਸੀ ਤੁਸੀਂ ਉਹਨਾਂ ਨੂੰ ਉਹ ਦਿੱਤੀ ਸੋ ਦੋਨੋਂ ਕਿਤਾਬਾਂ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਦਿੱਤੀਆਂ ਉਹਨਾਂ ਨੇ ਉਹ ਪੜ੍ਹਿਆ ਸੋ ਕਾਫੀ ਪ੍ਰਭਾਵ ਜਿਹੜਾ ਉਹ ਪੈਂਦਾ ਬਿਲਕੁਲ ਸੋ ਮੈਨੂੰ ਥੋੜੇ ਹੈਰਾਨ ਹੋਈ ਸੀ ਕਿਉਂਕਿ ਠੀਕ ਹੈ ਵਿਕੀਪੀਡੀਆ ਦਾ ਆਮ ਤੌਰ ਤੇ ਲੋਕ ਪੜ੍ਹਦੇ ਨਹੀਂ ਪਰ ਜਿਹੜਾ ਬੰਦਾ ਆਪਣੀ ਫਰੈਂਡ ਕੋਲ ਜਾ ਕੇ ਕਹਿੰਦੇ ਕਿ ਆਸਕ ਯੂਰ ਡੈਡ ਟੂ ਟ੍ਰਾਂਸਲੇਟ ਦਿਸ ਉਹ ਬਹੁਤ ਘੱਟ ਬੰਦੇ ਕਰਦੇ ਸੋ ਮਤਲਬ ਉਹ ਫੁਲੀ ਇਨਵੋਲਵਡ ਇਨਵੈਸਟਡ ਹੈ ਤੇ ਉਹ ਚਾਹੁੰਦਾ ਕਿ ਦਿਸ ਸ਼ੁੱਡ ਬੀ ਦਾ ਬੈਸਟ ਸਕੂਲ ਮਤਲਬ ਪੂਰੀ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਐਜ਼ ਅ ਕਮਿਊਨਿਟੀ ਇਸ ਚੀਜ਼ ਨੂੰ ਅਚੀਵ ਕਰਨ ਦੇ ਲਈ ਕੀ ਕਰਨਾ ਚਾਹੀਦਾ ਬਿਕੋਜ਼ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਹੈ ਵੀ ਨੇਬਰਹੁੱਡਸ ਨੂੰ ਕਿੱਦਾਂ ਨੈਗਲੈਕਟ ਕੀਤਾ ਜਾਂਦਾ ਆ 99 ਦੇ ਵੈਸਟ ਸਾਈਡ ਨੂੰ ਲੈ ਕੇ ਬਹੁਤ ਚਰਚਾ ਜਿਹੜੀ ਉਹ ਚੱਲਦੀ ਆ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਸਕੂਲ ਆ ਜਿਨ੍ਹਾਂ ਦੇ ਬਹੁਤ ਸਾਰੇ ਵੱਖੋ ਵੱਖਰੇ ਚੈਲੰਜਸ ਆ ਇਸ ਨੇਬਰਹੁੱਡ ਦਾ ਇਸ ਕਮਿਊਨਿਟੀ ਦਾ ਇਸ ਸਕੂਲ ਦੇ ਕੀ ਤੁਹਾਨੂੰ ਚੈਲੰਜਸ ਨਜ਼ਰ ਆਉਂਦੇ ਇੱਕ ਸੋ ਮੈਂ ਚਾਹੁੰਦਾ ਸੀ ਕਿ ਇਸ ਸਕੂਲ ਦੇ ਵਿੱਚ ਹਰ ਤਰ੍ਹਾਂ ਦੇ ਬੱਚੇ ਹਰ ਤਰ੍ਹਾਂ ਦੇ ਇਨਕਮ ਲੈਵਲ ਇੱਥੇ ਆ ਕੇ ਪੜ੍ਹ ਸਕਦੇ ਸੋ ਜਦੋਂ ਅਸੀਂ ਨਵੀਂ ਲਾਈਨਾਂ ਵੀ ਬਣਾਇਆ ਨਾਲ ਦੇ ਨਾਲ ਜਿਹੜੇ ਇਹ ਤੁਸੀਂ ਕਹਿ ਸਕਦੇ ਐਸਟੈਬਲਿਸ਼ ਨੇਬਰਹੁੱਡ ਵੀ ਆ ਜਾਂਦੇ ਜਿਹੜੀ ਨਵੇਂ ਘਰ ਜਿਹੜੀ ਗਲੇਸ਼ੀਅਰ ਪੁਆਇੰਟ ਬਿਲਕੁਲ ਅਕ੍ਰੋਸ ਦ ਸਟਰੀਟ ਹਾਰਵੈਸਟ ਐਲੀਮੈਂਟਰੀ ਜਿੱਥੇ ਬਹੁਤ ਸਾਰੇ ਪੰਜਾਬੀ ਲੋਕ ਰਹਿੰਦੇ ਨੇ ਜਿਹੜੀ ਨਵੇਂ ਘਰ ਉਹਦੇ ਵਿੱਚ ਵੀ ਇੱਥੇ ਆ ਜਾਂਦੇ ਈਵਨ ਅਪਾਰਟਮੈਂਟਸ ਜਿੱਥੇ ਨਵੀਂ ਤੁਸੀਂ ਕਹਿ ਸਕਦੇ ਇਮੀਗ੍ਰੈਂਟਸ ਖਾਸ ਕਰਕੇ ਮੈਕਸੀਕੋ ਤੋਂ ਜਾਂ ਅਲ ਸਾਲਵਾਡੋਰ ਤੋਂ ਉਹ ਵੀ ਇਸ ਸਕੂਲ ਦੇ ਵਿੱਚ ਆ ਕੇ ਮਤਲਬ ਪੜ੍ਹਨਗੇ ਕਾਫੀ ਡਾਈਵਰਸ ਹੋਊਗਾ ਬਹੁਤ ਡਾਈਵਰਸ ਹੋਊਗਾ ਵੱਡੀ ਸਕੂਲ ਵੀ ਹੋਣਾ ਹੈ ਤੇ ਕਿੰਨੇ ਬੱਚੇ 700 ਪਲੱਸ ਹਾਂਜੀ ਸੋ ਤੇ ਸਾਨੂੰ ਪਤਾ ਕਿ ਖਾਸ ਕਰਕੇ ਵੈਸਟ ਆਫ 99 ਅਜੇ ਗਰੋਥ ਅਜੇ ਵੀ ਚੱਲ ਰਿਹਾ ਨਵੇਂ ਘਰ ਅਜੇ ਵੀ ਬਣ ਰਹੇ ਨੇ ਸੋ ਅਸੀਂ ਚਾਹੁੰਦੇ ਸੀ ਕਿ
ਟੂ ਫਰਮਲੀ ਪਲਾਂਟ ਜਿਹੜੇ ਪੰਜਾਬੀ ਪ੍ਰੈਜ਼ੈਂਸ, ਜਿਹੜੇ ਸਿੱਖ ਪ੍ਰੈਜ਼ੈਂਸ ਸਿਰਫ ਨਾਰਥ ਫ੍ਰੈਸਨੋ ਦੇ ਵਿੱਚ ਨਹੀਂ, ਜਿੱਥੇ ਸਾਡੀ ਜੜ ਹੈਗੇ ਨੇ, ਮੋਸਟ ਆਫ ਜਿੰਨੇ ਆਲਮੋਸਟ ਇਹ ਸਾਰੇ ਆਲੇ ਦੁਆਲੇ ਯੂਜਲੀ ਜਿਹੜੀ ਕਮਿਊਨਿਟੀਜ਼ 80s 90s ਦੇ ਵਿੱਚ ਆਈ ਸੀ, ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀ। ਹੁਣ ਸਾਰੇ ਆਲਮੋਸਟ ਹਾਊਸਸ ਉਹ ਕਿਰਾਏ ਤੇ ਦਿੰਦੇ ਨੇ, ਪਰ ਭਾਵੇਂ ਈਵਨ ਫੈਮਿਲੀਜ਼ ਮੇ ਵੀ ਨਾਰਥ ਮੂਵ ਹੋ ਗਏ, ਪੈਰ ਇੱਥੇ ਲਾਏ, ਪੈਰ ਇੱਥੇ ਜੜ੍ਹਾਂ ਇੱਥੇ। ਸੋ ਮੈਂ ਇਹ ਵੀ ਦੱਸਦੇ ਜਾਈਏ, ਜਿਹੜਾ ਸਕੂਲ ਆ ਬਰੌਲੀ ਐਂਡ ਸ਼ੀਲਡਸ ਦੇ ਕਾਰਨਰ ਦੇ ਉੱਤੇ ਹੈਗਾ ਆ, ਸੋ ਇਹ ਐਂਟਰੈਂਸ ਇਹਦੀ ਮੇਨ ਉਸ ਪਾਸੋਂ ਰਹਿਣੀ ਹੈ? ਨਹੀਂ, ਜਿਹੜੀ ਆਪਾਂ ਸਟਰੀਟ ਤੇ ਇਸ ਟਾਈਮ ਇਹ ਵਾਲੀ, ਇਹ ਸਟਰੀਟ ਕਿਹੜੀ ਹੈ? ਇਹ ਫਾਊਂਟੇਨ ਸਟਰੀਟ ਹੈ। ਹਾਂਜੀ, ਓਕੇ। ਸੋ ਅਸੀਂ ਐਕਚੁਅਲੀ ਸਿਟੀ ਕਾਉਂਸਲ ਵਾਲੇ ਨੂੰ ਅਸੀਂ ਕਹਿ ਰਹੇ ਨੇ ਕਿ ਤੁਸੀਂ ਇੱਥੇ ਕ੍ਰਾਸ ਵਾਕ ਬਣਾਓ, ਤਾਂ ਜੋ ਸੋ ਬੱਚੇ ਮਤਲਬ ਸੇਫਲੀ ਮਤਲਬ ਈਜ਼ੀਲੀ ਜਿਹੜੇ ਓਕੇ। ਜਿਹੜੀ ਦੂਜੇ ਪਾਸੇ ਬਰੌਲੀ ਐਂਡ ਫਾਊਂਟੇਨ, ਹਾਂਜੀ, ਬਰੌਲੀ ਐਂਡ ਫਾਊਂਟੇਨ ਵਾਲੇ ਪਾਸੇ ਜਿਹੜੇ ਉਧਰੋਂ ਦੀ ਆ, ਪਰ ਮੇਨ ਜਿਹੜਾ ਇੰਟਰਸੈਕਸ਼ਨ ਉਹ ਜਿਹੜਾ ਬਰੌਲੀ ਐਂਡ ਸ਼ੀਲਡਸ ਦਾ ਜਿਹੜਾ ਉਹ ਪੈ ਜਾਂਦਾ ਆ। ਆਪੋਜ਼ਿਟ ਸਾਈਡ ਕਾਫੀ ਪੰਜਾਬੀ ਬਿਜ਼ਨੈਸਿਸ ਆ ਅਕ੍ਰੋਸ ਦ ਸਟਰੀਟ। ਹਾਂਜੀ, ਜਿਹੜੀ ਇੱਥੇ ਫਰੈਸ਼ਕੋ ਵਾਲੀ ਜਿਹੜੀ ਸੈਂਟਰ ਇੱਥੇ ਮੈਕਡੋਨਲਡਸ ਵੀ ਹੈਗਾ ਹੈ, ਸੋ ਜਿਹੜਾ ਮਾਲਕ ਇਹ ਵੀ ਪੰਜਾਬੀ ਆ, ਤੇ ਬਹੁਤ ਸਾਰੀ ਇੰਡੀਅਨ ਸਟੋਰਸ ਤੇ ਪੰਜਾਬੀ ਰੈਸਟੋਰੈਂਟਸ ਵੀ ਹੈਗੇ ਨੇ, ਹਰ ਤਰ੍ਹਾਂ ਦੇ ਜਿਹੜੇ ਰਾਈਟ ਅਕ੍ਰੋਸ। ਜਿਹੜੀ ਆਪਾਂ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਵੀ ਰਾਈਟ ਏਡ ਆ, ਰਾਈਟ ਏਡ ਬੰਦ ਹੋ ਰਹੇ ਆ, ਸੋ ਇੱਕ ਸਮੋਕ ਸ਼ਾਪ ਕਹਿੰਦੇ ਬੰਦ ਹੋ ਰਹੀ ਹੈ ਇੱਥੇ, ਦੈਟਸ ਅ ਗੁੱਡ ਨਿਊਜ਼। ਯਾ ਇੱਥੇ ਇੱਕ ਸਮੋਕ ਸ਼ਾਪ ਹੈ, ਸੋ ਸਿਟੀ ਨੇ ਪਾਸ ਕੀਤੀ ਹੈ ਕਿ ਸਿਰਫ ਹਰ ਇੱਕ ਸਿਟੀ ਕਾਉਂਸਲ ਮੈਂਬਰ ਦੇ ਇਲਾਕੇ ਦੇ ਵਿੱਚ ਸਿਰਫ 7 ਸਮੋਕ ਸ਼ਾਪਸ ਹੋ ਸਕਦੇ। ਇਸ ਵਕਤ ਆਲਮੋਸਟ 200 ਹੈਗੇ ਨੇ ਸਿਟੀ ਦੇ ਵਿੱਚ, ਤੇ ਇਸ ਆਰਡੀਨੈਂਸ ਤੋਂ ਬਾਅਦ ਸਿਰਫ 50 ਹੋਣਗੇ, 49 ਵੈਸੇ। ਤੇ ਉਹ ਵੀ ਦੇਖਣਗੇ ਕਿ ਕਿਹੜੀ ਤੁਸੀਂ ਕਹਿ ਸਕਦੇ ਹੁਣ ਆਊਟ ਆਫ ਆਰਡੀਨੈਂਸ ਹੈ, ਤੇ ਇੰਨੇ ਨੇੜੇ ਤੁਸੀਂ ਹੋ ਨਹੀਂ ਸਕਦੇ ਸਕੂਲ ਦੇ ਨਾਲ। ਪਹਿਲਾਂ ਨਹੀਂ ਸੀ, ਹੁਣ ਸਕੂਲ ਆ ਗਿਆ। ਹਾਂਜੀ, ਤੇ ਹਾਊ ਅਬਾਊਟ ਲਿਕਰ ਸਟੋਰਸ, ਉਹਦਾ ਦਾ ਵੀ ਉਹਦੇ ਤੇ ਵੀ ਇਦਾਂ ਹੀ ਆ? ਸੋ ਉਹਦੀ ਸਟੈਪਸ ਥੋੜੀ ਡਿਫਰੈਂਟ ਆ, ਕਿਉਂਕਿ ਪਰ ਦੇ ਵਿਲ ਟ੍ਰਾਈ ਟੂ ਮੂਵ them ਟੂ ਅ ਡਿਫਰੈਂਟ ਲੋਕੇਸ਼ਨ। ਸੋ ਰਾਈਟ ਏਡ ਦੇ ਕੋਲ ਵੀ ਲਾਇਸੈਂਸ ਹੁੰਦਾ ਹੈ, ਸੋ ਜੇ ਕਿਉਂਕਿ ਆਪਾਂ ਨੂੰ ਪਤਾ ਵੀ ਰਾਈਟ ਏਡਸ ਬੰਦ ਹੋ ਰਹੇ ਆ, ਯਾ ਰਾਈਟ ਏਡਸ ਵੀ ਉਹਦੀ ਥਾਂ ਤੇ ਉਹਦੇ ਆਉਣ ਦਾ ਇੱਕ ਸੰਭਾਵਨਾ ਰਹਿੰਦੀ ਹੈ। ਹਾਂਜੀ, ਹੋ ਸਕਦਾ, ਪਰ ਹੋਪਫੁਲੀ ਅਸੀਂ ਮਤਲਬ ਕੋਈ ਹੋਰ ਵਧੀਆ ਬਿਜ਼ਨਸ ਜਿਹੜੀ ਬੱਚੇ ਵੀ ਬੈਨੀਫਿਟ ਕਰ ਸਕਦੇ, ਜੇ ਉੱਥੇ ਹੀ ਉਹ ਆ ਸਕਦਾ, ਉਹ ਬੈਸਟ ਸਿਚੁਏਸ਼ਨ ਹੈ। ਨਹੀਂ, ਇਹ ਤਾਂ ਦੇਖੋ ਜਿੰਨੇ ਵੀ ਮਾਪੇ ਆਪਾਂ ਸਕੂਲਸ ਦੇ ਵਿੱਚ ਇਹੋ ਜਿਹੀਆਂ ਥਾਵਾਂ ਦੇ ਉੱਤੇ ਜਾਣਾ ਚਾਹੁੰਦੇ ਆ ਵੀ ਜਿੱਥੇ ਬੱਚਿਆਂ ਤੋਂ ਇਹ ਚੀਜ਼ਾਂ ਦੂਰ ਹੋਣ, ਜੇ ਉਹ ਈਜ਼ੀ ਐਕਸੈਸ ਅਕ੍ਰੋਸ ਦਾ ਰੋਡ ਹੋਊਗੀਆਂ ਤਾਂ ਉਹ ਫਿਰ ਕੰਡੀਸ਼ਨਸ ਜਿਹੜੀਆਂ ਥੋੜ੍ਹੀਆਂ ਜਿਹੀਆਂ ਡਿਫਰੈਂਟ ਬਣ ਜਾਂਦੀਆਂ। ਸੋ ਉਸ ਨੂੰ ਵੀ ਲੈ ਕੇ ਜਿਹੜਾ ਉਹ ਸੋਚਣ ਦੀ ਜ਼ਰੂਰਤ ਆ। 26 ਤਰੀਕ ਨੂੰ ਤੁਸੀਂ ਦੱਸਿਆ ਵੀ ਇੱਥੇ ਹੋਣਾ, 26 ਜੂਨ, ਤੇ ਕਲੀਨ ਅਪ ਦੇ ਲਈ ਵੀ ਤੁਸੀਂ ਕਰ ਰਹੇ ਸੀਗੇ ਵੀ ਕੁਝ ਵੀਕ ਪਹਿਲਾਂ ਜਾਂ ਕਦੋਂ ਕਰਨਾ ਹੈ? ਹਾਂਜੀ, ਇੱਕ ਵੀਕ ਪਹਿਲਾਂ ਉਹਨਾਂ ਨੇ ਪੂਰਾ ਮਤਲਬ ਇਹ ਸਾਰਾ ਵਧੀਆ ਲੱਗੂਗਾ, ਟੈਂਟਸ ਵੀ ਹੋਣਗੇ, ਸਭ ਕੁਝ ਇਟ ਵਿਲ ਬੀ ਰੈਡੀ। ਟਾਈਮਿੰਗ 9 ਵਜੇ ਸਵੇਰ ਨੂੰ। ਠੀਕ ਹੈ, ਬਟ ਪਹਿਲਾਂ ਪਹੁੰਚਣਾ। ਹਾਂਜੀ, ਪਹਿਲਾਂ ਪਹੁੰਚਿਓ। ਹਾਂਜੀ, ਕਿਉਂਕਿ ਇਹ ਇਹਨਾਂ ਨੇ 9 ਵਜੇ ਸ਼ੁਰੂ ਕਰ ਦੇਣਾ, ਇਹਨਾਂ ਨੇ 9 ਵਜੇ ਸ਼ੁਰੂ ਕਰ ਦੇਣਾ। ਹਾਂਜੀ, ਤੇ ਪ੍ਰੋਗਰਾਮ ਪੰਜਾਬੀ ਦੇ ਵਿੱਚ ਵੀ ਹੋਗਾ, ਇੰਗਲਿਸ਼ ਦੇ ਵਿੱਚ ਵੀ, ਤੇ ਅਸੀਂ ਇੱਕ ਲਿੰਕ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ, ਤੇ ਸਾਰੀ ਸੰਗਤ ਨੂੰ ਉਸ ਲਿੰਕ ਨੂੰ ਪੜ੍ਹ ਕੇ ਉਹ ਕਾਈਂਡ ਆਫ ਇੱਕ RSVP ਹੈ, ਸੋ ਕਿੰਨੇ ਜਾਣੇ ਆ ਰਹੇ, ਸੋ ਅਸੀਂ ਫੂਡ ਸੀਟਸ ਉਸ ਹਿਸਾਬ ਨਾਲ ਅਸੀਂ ਮੰਗਾ ਸਕਦੇ। ਤੁਸੀਂ ਕੀ ਸੋਚਦੇ ਕਿੰਨੇ ਨੂੰ ਆਉਣਾ ਚਾਹੀਦਾ? ਲਾਈਕ ਵਾਈ ਇਟਸ ਇੰਪੋਰਟੈਂਟ, ਕਿਉਂ ਜ਼ਰੂਰੀ ਹੈ ਸਾਰਿਆਂ ਦਾ ਇੱਥੇ ਆਉਣਾ? ਇਹ ਬਹੁਤ ਇਤਿਹਾਸਿਕ ਚੀਜ਼ ਹੈ। ਜੇ ਆਪਾਂ ਦੇਖ ਰਹੇ ਨੇ ਕਿ ਕੈਲੀਫੋਰਨੀਆ ਦੇ ਵਿੱਚ, ਈਵਨ US ਦੇ ਵਿੱਚ ਜਿਹੜੀ ਬਰਥ ਰੇਟਸ ਤੇ ਪੋਪੂਲੇਸ਼ਨ ਰੇਟਸ ਬਹੁਤ ਥੱਲੇ ਹੋ ਰਹੇ ਨੇ, ਹੋ ਸਕਦਾ ਕਿ ਇਨ ਸੈਂਟਰਲ ਯੂਨੀਫਾਈਡ ਕੋਈ ਨਵੀਂ ਸਕੂਲ ਬਣੇ ਨਾ, ਨਾਟ ਫॉर 20-30 years। ਫ੍ਰੈਸਨੋ ਯੂਨੀਫਾਈਡ ਦੇ ਵਿੱਚ ਬਿਲਕੁਲ ਨਹੀਂ ਹੋਣਾ। ਬੇ ਏਰੀਆ ਦੇ ਵਿੱਚ ਇੰਨੀ ਪੋਪੂਲੇਸ਼ਨ ਡਾਊਨ ਹੋ ਰਿਹਾ, this could be the only one for a long time. Oh wow, ਸੱਚੀ? Everywhere. So 2008 ਤੋਂ ਬਾਅਦ ਸੋ ਜਿਹੜੇ ਬਰਥ ਰੇਟ ਮਤਲਬ ਉਹਨੂੰ ਕਹਿੰਦੇ ਰਿਪਲੇਸਮੈਂਟ ਰੇਟ, ਮਤਲਬ ਹਰ ਇੱਕ ਫੈਮਿਲੀ ਦੇ ਵਿੱਚ 2 ਬੱਚੇ ਹੋਣਾ ਹੀ ਚਾਹੀਦਾ। US ਦੇ ਵਿੱਚ after 2008 ਕਿਉਂਕਿ ਸਭ ਕੁਝ ਮਹਿੰਗਾ ਹੋ ਗਿਆ, ਇਕਨੋਮੀ ਵੀ ਡਾਊਨ ਹੋ ਗਿਆ ਸੀ, ਬਰਥ ਰੇਟ went down to 1.5 children per family। ਕੈਲੀਫੋਰਨੀਆ ਦੇ ਵਿੱਚ ਆਲਮੋਸਟ 1.3 ਹੈ, ਉਹ ਤੋਂ ਵੀ ਘੱਟ। ਸੋ ਇਹ ਜਸਟ ਕਾਈਂਡ ਆਫ ਰਿਐਲਿਟੀ, ਮਤਲਬ
ਪਾਪੂਲੇਸ਼ਨ ਰਿਪਲੇਸ ਨਹੀਂ ਹੋ ਪਾ ਰਹੀ। ਹਾਂਜੀ, ਸੋ ਇਹ ਤਾਂ ਐਕਚੁਅਲੀ ਇਮੀਗ੍ਰੇਸ਼ਨ ਵੀ ਬਹੁਤ ਇੰਪੋਰਟੈਂਟ ਚੀਜ਼ ਵੀ ਹੈ, ਕਿਉਂਕਿ ਜਿਹੜੀ ਇਕੋਨਮੀ ਜਿੱਥੇ ਅਸੀਂ ਬੇਸਡ ਹੈ, ਤੁਹਾਨੂੰ ਯੰਗ ਵਰਕਰਸ ਦੀ ਹਮੇਸ਼ਾ ਤੁਹਾਨੂੰ ਲੋੜ ਹੈ। ਤੁਹਾਡੀ ਕਿੰਨੀ ਕੁ ਸੇ ਇਹਦੇ ਵਿੱਚ ਐਜ਼ ਏ ਬੋਰਡ ਮੈਂਬਰ ਜਾਂ ਬੋਰਡ ਪ੍ਰੈਜ਼ੀਡੈਂਟ ਵੀ ਅੰਦਰ ਕੀ ਚੀਜ਼ਾਂ ਹੋਣਗੀਆਂ, ਕਿੱਦਾਂ ਦਾ ਕਰਿਕੂਲਮ, ਸਿਲੇਬਸ, ਕੀ ਪੜ੍ਹਾਇਆ ਜਾਣਾ, ਡੂਅਲ ਇਮਰਜਨ, ਕਿੱਦਾਂ ਮਤਲਬ ਕੀ ਹੈ? ਸੋ ਸਾਡੀ ਕਾਈਂਡ ਆਫ ਰੋਲ ਇਜ਼ ਨਾਟ, ਤੁਸੀਂ ਕਹਿ ਸਕਦੇ ਕਿ ਕੌਣ ਟੀਚਰ ਹੋਗਾ ਕੀ ਨਹੀਂ ਹੋਗਾ, ਪਰ ਅਸੀਂ ਕਾਈਂਡ ਆਫ ਵੱਡੀ ਪਾਲਿਸੀ ਚੀਜ਼ਾਂ ਅਸੀਂ ਸਾਡੇ ਹੱਥ ਉੱਥੇ ਥੋੜ੍ਹੇ ਜ਼ਿਆਦਾ ਹੀ ਆ। ਮੇਰੇ ਨਾਲ ਇੱਕ ਜਸਪ੍ਰੀਤ ਸਿੱਧੂ ਵੀ ਹੈ, ਅਤੇ ਉਹ ਵੀ ਇਸ ਚੀਜ਼ 100% ਮੇਰਾ ਪਾਰਟਨਰ ਹੈ, ਮਤਲਬ ਇਸ ਸਾਰੀ ਚੀਜ਼ਾਂ ਦੇ ਵਿੱਚ। ਸੋ ਅਸੀਂ ਕੋਸ਼ਿਸ਼ ਕਰ ਰਹੇ ਨੇ ਤੇ ਹੋਗਾ ਮੋਸਟ ਲਾਈਕਲੀ ਇਸ ਸਾਲ ਪਾਸ ਹੋ ਜਾਣਾ ਤੇ ਅਗਲੇ ਸਾਲ ਸ਼ੁਰੂ ਹੋ ਜਾਣਾ। ਅਸੀਂ ਇਸ ਸਕੂਲ ਦੇ ਵਿੱਚ ਅਸੀਂ ਇੱਕ ਡੂਅਲ ਇਮਰਸ਼ਨ ਪ੍ਰੋਗਰਾਮ ਇੰਗਲਿਸ਼ ਤੇ ਪੰਜਾਬੀ ਅਸੀਂ ਸ਼ੁਰੂ ਕਰਾਂਗੇ, ਤੇ ਇੱਕ ਹੋਰ ਸਕੂਲ ਅਸੀਂ ਸਪੈਨਿਸ਼ ਵੀ ਕਰਾਂਗੇ। ਓਕੇ, ਡੂਅਲ ਇਮਰਜਨ ਦਾ ਥੋੜਾ ਮੀਨਿੰਗ ਸਮਝਾਓ, ਮਤਲਬ ਕੀ ਹੁੰਦਾ ਕੀ ਉਹਦੇ ਵਿੱਚ? ਸੋ ਬਹੁਤ ਸਾਰੇ ਖਾਸ ਕਰਕੇ ਜਿਹੜੀ ਮੇਰੀ ਫਰੈਂਡਸ ਜਿਨ੍ਹਾਂ ਦੇ ਕੋਲ ਛੋਟੇ ਬੱਚੇ ਨੇ, ਉਹ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਦੀ ਪੰਜਾਬੀ ਤੇਰੇ ਵਰਗੇ ਹੋਵੇ ਮਤਲਬ ਵੀ ਚੱਜ ਦੇ ਨਾਲ ਵਧੀਆ ਸੋਹਣੀ ਬੋਲੇ। ਬਿਲਕੁਲ। ਤੇ ਸੋ ਡੂਅਲ ਇਮਰਸ਼ਨ ਪ੍ਰੋਗਰਾਮ ਦੇ ਵਿੱਚ ਇੱਦਾਂ ਹੁੰਦਾ ਆ ਕਿ ਦਿਨ ਦੇ ਵਿੱਚ 50% ਉਹਨਾਂ ਦੀ ਸਕੂਲ ਸਬਜੈਕਟਸ ਤਾਂ ਸਾਰੇ ਸੇਮ ਹੈ। ਪੰਜਾਬੀ ਦੇ ਵਿੱਚ ਮੀਡੀਅਮ ਮਤਲਬ ਪੰਜਾਬੀ, ਹਾਂਜੀ। ਮਾਧਿਅਮ ਜਿਹੜਾ ਸਮਝਾਉਣ ਦਾ ਪੰਜਾਬੀ ਹੋਊਗਾ। ਹਾਂਜੀ, ਤੇ 50% ਇੰਗਲਿਸ਼ ਦੇ ਵਿੱਚ। ਸੋ ਜਿਵੇਂ ਸੋ 4 ਸਬਜੈਕਟਸ ਹੁੰਦੇ ਨੇ ਇੱਥੇ US ਦੇ ਵਿੱਚ, ਇੱਕ ਮੈਥ, ਇੰਗਲਿਸ਼, ਸੋਸ਼ਲ ਸਾਇੰਸਿਸ ਤੇ ਸਾਇੰਸ। ਮੈਥ ਐਂਡ ਇੰਗਲਿਸ਼ ਉਹ ਇੰਗਲਿਸ਼ ਦੇ ਵਿੱਚ ਹੋਊਗਾ, ਤੇ ਸੋਸ਼ਲ ਸਾਇੰਸ ਤੇ ਸਾਇੰਸ ਪੰਜਾਬੀ 'ਚ। ਠੀਕ ਹੈ। ਸੋ ਕਰਿਕੂਲਮ ਤਾਂ ਸੇਮ ਹੈ, ਜਿਵੇਂ ਸਕਾਈ, ਬਦਲਾ, ਅਸਮਾਨ ਦੇ ਵਿੱਚ, ਪਰ ਉਹ ਸਿਖਾਈ ਜਾਏਗੀ ਪੰਜਾਬੀ ਦੇ ਵਿੱਚ। ਸੋ ਜਿਹੜੇ ਬੱਚੇ ਇਹਦਾ ਮਤਲਬ ਊੜਾ ਐੜਾ ਤੋਂ ਸ਼ੁਰੂ ਕਰਨਾ ਪਊ। ਹਾਂਜੀ, ਡੈਫੀਨਿਟਲੀ। ਸੋ ਜਿਵੇਂ ਲਾਈਕ ਸੇ ਐਵਰੇਜ ਡੇ 8 ਵਜੇ ਤੋਂ 3 ਵਜੇ ਤੱਕ, ਸੋ ਆਲਮੋਸਟ 8 ਵਜੇ ਤੋਂ 12 ਵਜੇ ਉਹ ਪੰਜਾਬੀ ਦੇ ਵਿੱਚ ਕਰਾਂਗੇ, ਤੇ ਫਿਰ 12 ਵਜੇ ਤੋਂ 3 ਵਜੇ ਤੱਕ ਇੰਗਲਿਸ਼ ਦੇ ਵਿੱਚ। ਤੇ ਜਿੰਨੇ ਸਾਰੇ ਸਟੱਡੀਜ਼ ਸ਼ੋ ਕਰਦੇ, ਜਿਹੜੇ ਬੱਚੇ ਡੂਅਲ ਇਮਰਸ਼ਨ ਦੇ ਵਿੱਚ ਪੜ੍ਹਦੇ ਨੇ, ਭਾਵੇਂ ਮੌਂਗ ਦੇ ਵਿੱਚ, ਭਾਵੇਂ ਇੰਗਲਿਸ਼ ਦੇ ਵਿੱਚ, ਭਾਵੇਂ ਵੀਅਤਨਾਮੀਜ਼ ਦੇ ਵਿੱਚ, ਉਹਨਾਂ ਦੀ ਸਕੋਰਸ, ਉਹਨਾਂ ਦੀ ਕਾਲਜ ਐਂਟਰੀ ਲੈਵਲਸ ਬਹੁਤ ਹਾਈ ਹੋ ਜਾਂਦੇ। ਅੱਛਾ, ਲਾਈਕ ਸਾਰੀ ਸਟੱਡੀਜ਼, ਮਤਲਬ ਇੱਕ ਸਟੱਡੀ ਵੀ ਨਹੀਂ ਅਜੇ ਅਸੀਂ ਸ਼ੋ ਕਰ ਸਕਦੇ ਕਿ ਇਟ ਹੈਡ ਅ ਨੈਗੇਟਿਵ ਇਫੈਕਟ। ਸਾਰੇ ਐਕਚੁਅਲੀ ਮਚ ਹਾਇਰ ਇਫੈਕਟ ਦੈਨ ਜਿਹੜੀ ਆਮ ਸਕੂਲਾਂ ਦੇ ਵਿੱਚ। ਸੋ ਇਹ ਤੁਸੀਂ ਸੋਚਦੇ ਹੋ ਵੀ ਨੈਕਸਟ ਜਿਹੜੇ ਸਕੂਲ ਈਅਰ ਦੇ ਵਿੱਚ ਉਹ ਜਿਹੜਾ ਸ਼ੁਰੂ ਹੋ ਜਾਊਗਾ? ਹਾਂਜੀ, ਐਂਡ ਸੋ ਇਹ ਜਿਹੜਾ ਰੈਜ਼ੋਲੂਸ਼ਨ ਆ ਜਾਂ ਜਿਹੜਾ ਆਰਡੀਨੈਂਸ ਇਹ ਪਾਸ ਹੋਣਾ ਹੈ? ਪਾਸ ਹੋਣਾ ਹੈ, ਹਾਂਜੀ। ਕਦੋਂ ਪੇਸ਼ ਹੋਊਗਾ? ਮੋਸਟ ਲਾਈਕਲੀ ਸੋ ਸਾਡੀ ਇੱਕ ਨਵੀਂ ਸੁਪਰਇੰਟੈਂਡੈਂਟ ਅਸੀਂ ਚੁਣ ਰਹੇ ਨੇ ਰਾਈਟ ਨਾਓ। ਉਹ ਐਕਚੁਅਲੀ ਸ਼ੁੱਕਰਵਾਰ ਹੋਣਾ ਹੈ। ਓਕੇ, ਤੇ ਫਿਰ ਉਹਨੂੰ 1-2 ਮਹੀਨੇ ਅਸੀਂ ਦੇ ਕੇ, ਜਿੱਥੇ ਅਸੀਂ ਥੋੜ੍ਹੇ ਸੈਟਲ ਹੋ ਕੇ, ਫਿਰ ਮੇਰੇ ਤੇ ਜਸਪ੍ਰੀਤ ਸਾਡੀ ਗੱਲਬਾਤ ਹੋ ਰਹੀ ਹੈ ਕਿ ਅਸੀਂ ਮੋਸਟ ਲਾਈਕਲੀ ਅਗਸਤ ਸੈਪਟੈਂਬਰ ਦੇ ਵਿੱਚ ਅਸੀਂ ਇਹ ਪਾਸ ਕਰਾਂਗੇ। ਠੀਕ ਆ। ਸੋ ਉਹਨਾਂ ਦੇ ਕੋਲ ਇੱਕ ਪੂਰਾ ਸਾਲ ਹੋਊਗਾ ਪ੍ਰੈਪਰੇਸ਼ਨ ਕਰਨ ਨੂੰ। ਅੱਛਾ, ਹੁਣ ਜਦੋਂ ਆਪਾਂ ਖਾਲੜਾ ਜੀ ਦੇ ਨਾਮ ਦੇ ਉੱਤੇ ਸਕੂਲ ਦੀ ਕੰਸਟਰਕਸ਼ਨ ਦੇਖ ਰਹੇ ਹਾਂ, ਬੜੀ ਸੋਹਣੀ ਬਿਲਡਿੰਗ ਬਣ ਰਹੀ ਹੈ। ਅੰਦਰ ਖਾਲੜਾ ਜੀ ਦੇ ਜੀਵਨ ਬਾਰੇ ਜਾਂ ਜਿਨ੍ਹਾਂ ਦੇ ਨਾਮ ਦੇ ਉੱਤੇ ਹੁੰਦਾ ਆ ਕੋਈ ਸਪੇਸ ਹੋਊਗੀ ਕਿ ਕਿੱਥੇ ਉਹਨਾਂ ਦੀ ਹਿਸਟਰੀ, ਇਤਿਹਾਸ ਜਿਹੜਾ ਉਹ ਦੱਸਿਆ ਗਿਆ ਹੋਊਗਾ? ਸੋ ਉਹਦੇ ਵਿੱਚ ਇੱਕ ਸਪੈਸ਼ਲ ਤੁਸੀਂ ਕਹਿ ਸਕਦੇ ਕਾਈਂਡ ਆਫ ਇੱਕ ਗਲਾਸ ਇਨਕਲੋਜ਼ਰ ਹੋਗਾ, ਜਿੱਥੇ ਲਾਈਕ ਇਹ ਕਿਤਾਬਾਂ ਵੀ ਹੋਣਗੇ, ਹੋਰ ਚੀਜ਼ਾਂ ਵੀ ਹੋਣਗੇ ਉਹਨਾਂ ਦੇ ਨਾਲ ਜੁੜੀਆਂ। ਹਾਂਜੀ, ਤੇ ਅਸੀਂ ਤੇ ਮੈਂ ਨਵਕਿਰਨ ਤੇ ਉਹਦੀ ਪਰਮਜੀਤ ਕੌਰ ਖਾਲੜਾ, ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪੁੱਛੂੰਗਾ ਜੇ ਕੋਈ ਇਹਦਾ ਕੋਈ ਚੀਜ਼ ਹੈਗੇ ਨੇ ਜਿਹੜੀ ਪਰਸਨਲ ਆਈਟਮ ਕੋਈ ਹੋਵੇ। ਅੱਛਾ, ਲਾਸਟ ਟਾਈਮ ਜਦੋਂ ਸਿਮਰਨਜੀਤ ਆਇਆ ਸੀ ਦੱਸ ਰਿਹਾ ਸੀਗਾ ਵੀ ਜਦੋਂ ਹਮੌਂਗ ਕਮਿਊਨਿਟੀ ਦੇ ਇੱਕ ਸਕੂਲ ਹੋਇਆ ਸੀ ਉਦੋਂ 3-4 ਹਜ਼ਾਰ ਬੰਦਾ ਇਕੱਠਾ ਹੋਇਆ ਸੀ। ਹਾਂਜੀ। ਸੋ ਤੁਹਾਨੂੰ ਲੱਗਦਾ ਪੰਜਾਬੀ ਇੰਨੇ ਆ ਜਾਣਗੇ? ਕਿਉਂਕਿ ਲਾਈਕ ਇਤਿਹਾਸਿਕ ਚੀਜ਼। ਬਿਲਕੁਲ ਆ ਜਾਣਗੇ। ਸੋ ਜਦੋਂ ਫਰੈਜ਼ੋ ਯੂਨੀਵਰਸਿਟੀ ਦੇ ਵਿੱਚ ਜਦੋਂ ਉਹਨਾਂ ਨੇ ਜਨਰਲ ਵੇਂਗ ਪਾਓ ਇੱਕ ਉਹਨਾਂ ਦੇ ਲਈ ਇੱਕ ਬਹੁਤ ਇਤਿਹਾਸਿਕ ਬੰਦਾ ਸੀ, ਜਿਨ੍ਹਾਂ ਨੇ ਉਹਨਾਂ ਦਾ ਐਕਟਿਵਿਸਟ ਸੀ। ਉਹ ਐਕਟਿਵਿਸਟ ਵੀ ਸੀ, ਜੰਗ ਦੇ ਵਿੱਚ ਵੀ ਲੜਿਆ ਸੀ, ਮਤਲਬ ਵੀਅਤਨਾਮ ਵਾਰ ਦੇ ਵਿੱਚ। ਤੇ
ਉਹ ਜਦੋਂ ਉਹ ਇੱਥੇ ਸੈਟਲ ਹੋਇਆ ਇੱਥੇ ਫ੍ਰੈਸਨੋ ਦੇ ਵਿੱਚ, ਉਹਨੇ ਸਾਰੇ ਆਪਣੇ ਪਰਿਵਾਰਾਂ ਤੇ ਬਾਅਦ 'ਚ ਸਾਰੀ ਮੌਂਕ ਕਮਿਊਨਿਟੀ ਨੂੰ ਇੱਥੇ ਲੈ ਕੇ ਆਇਆ ਸੀ। ਓਕੇ। ਸੋ ਐਕਚੁਅਲੀ ਬਹੁਤ ਇੰਪੋਰਟੈਂਟ ਬੰਦਾ ਆ, ਤੇ ਸਾਰੀ ਮੌਂਗਸ ਨੂੰ ਉਹਨੂੰ ਵੀਸੀ ਰਿਸਪੈਕਟ ਕਰਦੇ ਨੇ, ਸੋ ਪਹੁੰਚ ਗਏ। ਪਰ ਜਿਹੜੀ ਸਿੱਖਾਂ ਦੇ ਲਈ, ਜਿਹੜੀ ਪੰਜਾਬੀਆਂ ਦੇ ਲਈ, ਜਿਹੜੀ ਸ਼ਹੀਦ ਸਾਡੇ ਲਈ ਕੋਈ ਆਮ ਐਕਟਿਵਿਸਟ ਨਹੀਂ ਹੈ, ਅਸੀਂ ਕੁਝ ਹੋਰ ਮੰਨਦੇ ਨੇ। ਸੋ ਸ਼ਹੀਦਾਂ ਦਾ ਰੁਤਬਾ ਬਹੁਤ ਉੱਚਾ। ਬਹੁਤ ਉੱਚਾ, ਬਹੁਤ ਉੱਚਾ। ਸੋ ਸਾਡੀ ਬੇਨਤੀ ਹੈ ਕਿ ਸੰਗਤ ਉਸ ਦਿਨ ਜ਼ਰੂਰ ਪਹੁੰਚ ਜਾਣ, ਤੇ ਬਹੁਤ ਮਤਲਬ ਕੋਈ ਗੱਲ ਨਹੀਂ, ਇੱਕ ਮੋਸਟਲੀ ਸਕੂਲ ਸਾਰੇ ਬੰਦ ਹੋਣਗੇ, ਛੁੱਟੀਆਂ ਆ, ਵੀਰਵਾਰ ਦਾ ਦਿਨ 26 of June 26 ਜੂਨ ਨੂੰ ਉਸ ਦਿਨ ਆਇਆ ਇੱਥੇ। ਤੁਸੀਂ ਦੇਖੋ ਲੈਂਡਸਕੇਪਿੰਗ ਵੀ ਹੋਈ ਹੋਣੀ ਆ, ਇਲੈਕਟਡ ਅਫੀਸ਼ੀਅਲਸ ਵੀ ਆਉਣੇ ਆ, ਨਾਲੇ ਦੇਖੋ ਪੈਰਲਲੀ ਨੈਨਦੀਪ ਸਿੰਘ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਵੀ ਚੱਲ ਰਿਹਾ, ਰਾਈਟ? ਇੱਦਾਂ ਦੇ ਬੰਦਿਆਂ ਨੂੰ ਉੱਥੇ ਜਿਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ, ਜਿਹੜੇ ਉਹਨਾਂ ਦੀਆਂ ਗੱਲਾਂ ਕਰਦੇ ਆ, ਜਾਂ ਇੱਕ ਵੱਖਰੀ ਕੌਮ ਦੀ ਗੱਲ ਕਰਦੇ, ਵੱਖਰੇ ਮੁਲਕ ਦੀ ਗੱਲ ਕਰਦੇ ਆ, ਜਾਂ ਜੋ ਉੱਥੇ ਅਤਿਆਚਾਰ ਹੋ ਰਿਹਾ ਉਹੋ ਜਿਹੇ ਦੇ ਖਿਲਾਫ ਬੋਲਦੇ ਆ, ਇੱਦਾਂ ਦੇ ਜਿਹੜੇ ਸਕੂਲ ਆ ਜਾਂ ਇੱਦਾਂ ਦੀਆਂ ਜਿਹੜੀਆਂ ਇਵੈਂਟਸ ਆ, ਉਹ ਬਹੁਤ ਜ਼ਿਆਦਾ ਦਰਸਾਉਂਦੀਆਂ ਵੀ ਉਹ ਕਿਉਂ, ਕਾਹਦੇ ਲਈ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਚਾਹੀਦੇ। ਸੋ ਬਿਲਕੁਲ, ਸੋ ਇਹ ਤੁਸੀਂ ਕਹਿ ਸਕਦੇ ਆਲਮੋਸਟ ਇੱਕ ਸੌਫਟ ਪਾਵਰ ਹੈ ਜਿਹੜੀ ਸਾਡੀ ਕੌਮ ਦੇ ਜਿੰਨੇ ਮੁੱਦੇ ਚੱਲ ਰਹੇ, ਜਿਹੜੀ ਕਈ ਚੀਜ਼ਾਂ ਚੱਲ ਰਹੀਆਂ। ਆਬਵੀਅਸਲੀ ਟ੍ਰਾਂਸਨੈਸ਼ਨਲ ਬਿੱਲ ਜਿਹੜਾ ਸੈਨੇਟ ਦੇ ਵਿੱਚ ਹੁਣ ਬਸ ਪਾਸ ਹੋਣ ਲੱਗਾ, ਮਤਲਬ ਵੋਟ ਹੋਣੀ ਉਹਦੇ ਤੇ, ਹਾਂਜੀ, ਕਮੇਟੀਜ਼ ਚੋਂ ਨਿਕਲ ਗਿਆ, ਪਾਸ ਹੋ ਗਿਆ। ਇਹ ਜਿਹੜੀ ਚੀਜ਼ਾਂ ਤੁਸੀਂ ਕਹਿ ਸਕਦੇ ਕਾਈਂਡ ਆਫ ਸਾਡੀ ਸੌਫਟ ਪਾਵਰ ਹੈ, ਕਿਉਂਕਿ ਇਹ ਫਿਰ ਜਿਹੜੀ ਇੱਥੇ ਦੀ ਲੋਕ ਲਾਈਕ ਤੁਸੀਂ ਕਹਿ ਸਕਦੇ ਕਿ ਹਾਂ ਜਿਹੜੀ ਸਿੱਖ ਜਿਹੜੀ ਕਾਜ਼ ਹੈ ਇਹ ਮੇਨ ਸਟਰੀਮ ਹੈ। ਇਹ ਤੋਂ ਵੱਡੀ ਚੀਜ਼ ਨਹੀਂ, ਪਬਲਿਕ ਸਕੂਲ ਆ, ਪਬਲਿਕ ਸਕੂਲ ਹੈ। ਸੋ ਤੁਸੀਂ ਕਹਿ ਸਕਦੇ ਕਿ ਕਈ ਵਾਰੀ ਅਸੀਂ ਡਰਦੇ ਨੇ ਕਿ ਉਹ ਲੋਕ ਕੀ ਸੋਚਣਗੇ, ਉਹਨਾਂ ਦਾ ਸੋਚੀ ਜਾਣਾ। ਹਾਂ, ਉਹਨਾਂ ਦੀ ਸੋਚੀ ਜਾਣਗੇ, ਪਰ ਅਸੀਂ ਹੁਣ ਕਾਈਂਡ ਆਫ ਮੇਨ ਸਟਰੀਮ ਲੈਵਲ ਤੇ ਲੈ ਕੇ ਆਏ, ਖਾਸ ਕਰਕੇ ਕਿਉਂਕਿ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਸਿਰਫ ਉਹਦੀ ਕਨੈਕਸ਼ਨ ਬਿਲਕੁਲ ਜਿਹੜੀ 80s ਤੇ 90s ਦੇ ਸਟਰਗਲ ਦੇ ਨਾਲ ਹੀ ਹੈ। ਸੋ ਅਸੀਂ ਹੁਣ ਉਸ ਚੀਜ਼ ਨੂੰ ਮੇਨ ਸਟਰੀਮ ਕੀਤਾ। ਪੁਸ਼ਬੈਕ ਕਿੰਨਾ ਕੁ ਮਿਲ ਰਿਹਾ ਜਦੋਂ ਸਕੂਲ ਤੇ ਨਾ ਰੱਖਿਆ? ਕੁਛ ਨਹੀਂ। ਚੁੱਪ ਚਪੀਤੇ ਕੀਤਾ? ਹਾਂ, ਥੋੜੀ ਜਿਹਾ, ਕਿਉਂਕਿ ਇਹ ਸਮਾਰਟਨੈਸ ਹੈ। ਕਿਉਂਕਿ ਕਈ ਚੀਜ਼ਾਂ ਤੁਸੀਂ ਢੋਲ ਕੀ ਵਜਾ ਕੇ ਤੁਸੀਂ ਕਰ ਸਕਦੇ ਤੇ ਕਰਨਾ ਵੀ ਚਾਹੀਦਾ, ਕਈ ਚੀਜ਼ਾਂ ਤੁਸੀਂ ਥੋੜੇ ਚੁੱਪ ਚੁਪਾ ਕੇ ਕਰਨਾ ਹੀ ਪੈਂਦਾ। ਕਿਉਂਕਿ ਆਪਾਂ ਦੇਖਿਆ ਇੱਥੇ ਹੀ ਜਦੋਂ 1984 ਦਾ ਰੈਜ਼ੋਲੂਸ਼ਨ ਪਾਸ ਕਰਨਾ ਸੀ, ਕਿੱਦਾਂ ਉਦੋਂ ਕੀ ਕੁਛ ਨਹੀਂ ਹੋਇਆ, ਪਰ ਉਦੋਂ ਸਾਨੂੰ ਢੋਲ ਵਜਾਉਣ ਨੂੰ ਲੋੜ ਸੀ। ਨਹੀਂ ਵਧੀਆ, ਮੈਂ ਨਹੀਂ ਕਹਿੰਦਾ ਵੀ ਢੋਲ ਨਹੀਂ ਸੀ ਵਜਾਉਣਾ, ਪਰ ਆਪਾਂ ਦੇਖਿਆ ਵੀ ਕਿੱਦਾਂ ਪੁਸ਼ਬੈਕ ਸੀਗਾ। ਹਾਂਜੀ, ਐਂਡ ਕਈ ਵਾਰੀ ਜਦੋਂ ਤੁਹਾਨੂੰ ਪਤਾ ਸ਼ਾਇਦ ਜਿੱਤਣਗੇ ਸ਼ਾਇਦ ਹਾਰਨਗੇ, ਉਹ ਜਦੋਂ ਆਲਰੇਡੀ ਪੁਸ਼ਬੈਕ ਬਹੁਤ ਜ਼ਿਆਦਾ, ਸਟਰੈਂਥ ਇਨ ਨੰਬਰਸ, ਫਿਰ ਦ ਸਟਰੈਂਥ ਇਨ ਨੰਬਰਸ, ਜਦੋਂ ਤੁਹਾਡੇ ਕੋਲ ਅਜੇ ਆਪਸ਼ਨ ਹੈਗੇ ਨੇ, ਫਿਰ ਤੁਸੀਂ ਥੋੜੇ ਚੁੱਪ ਚੁਪਾ ਕੇ ਕਰ ਲਓ। ਜੇ ਉਸ ਰਾਹ ਤੁਹਾਡੇ ਕੋਲ ਹੈ ਨਹੀਂ, ਫਿਰ ਤਾਂ ਪੂਰੀ ਜ਼ੋਰ ਲਾ ਲਓ। ਕਿੰਨਾ ਚਿਰ ਲੱਗ ਗਿਆ ਸੀਗਾ ਇਹ ਸਾਰਾ ਪ੍ਰੋਸੈਸ ਨੂੰ ਹੁੰਦਿਆਂ, ਸਕੂਲ ਦੇ ਨਾਮ ਤੱਕ ਨੂੰ ਜਿਹੜਾ ਉਹ ਲੈ ਕੇ? ਬਹੁਤ ਹੀ ਟਾਈਮ ਨਹੀਂ ਲੱਗਿਆ ਸੀ। ਤੁਹਾਨੂੰ ਰਾਈਟ ਬੰਦੇ ਚਾਹੀਦਾ, ਰਾਈਟ ਟਾਈਮ ਦੇ ਵਿੱਚ। ਕਨੈਕਸ਼ਨਸ ਵੀ ਨਹੀਂ, ਤੁਹਾਨੂੰ ਰਾਈਟ ਬੰਦੇ ਚਾਹੀਦੇ ਰਾਈਟ ਟਾਈਮ ਦੇ ਵਿੱਚ, ਕਿਉਂਕਿ ਮੈਨੂੰ ਪਤਾ ਸੀ ਕਿ ਨਵੇਂ ਸਕੂਲਸ ਬਣ ਰਹੇ ਨੇ, ਤੇ ਬਿਕਾਜ਼ ਤੁਸੀਂ ਬੋਰਡ ਤੇ ਸੀ, ਤੁਹਾਨੂੰ ਨੌਲੇਜ ਸੀ। ਹਾਂ, ਮੈਨੂੰ ਨੌਲੇਜ ਸੀ, ਇਵਨ ਬੋਰਡ ਤੋਂ ਪਹਿਲਾਂ ਮੈਨੂੰ ਨੌਲੇਜ ਸੀ ਕਿ ਇਹ ਏਰੀਆ ਐਕਚੁਅਲੀ ਅਜੇ ਗਰੋ ਹੋ ਰਿਹਾ, ਤੇ ਇਹਨਾਂ ਨੂੰ ਸਕੂਲ ਮਤਲਬ ਬਣਾਉਣਾ ਹੀ ਪੈਣਾ। ਸੋ ਪਰ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਹੋਰ ਥਾਵਾਂ ਦੇ ਉੱਤੇ ਮੁਸ਼ਕਲ ਲੱਗ ਰਿਹਾ ਪਾਪੂਲੇਸ਼ਨ ਗਰੋਥ ਘਟਣ ਕਰਕੇ। ਹਾਂਜੀ, ਬਹੁਤ ਕੱਟੀ ਜਾ ਰਿਹਾ ਐਕਚੁਅਲੀ ਹੁਣ। ਸੋ ਟਾਈਮ ਮੈਨੂੰ ਥੋੜ੍ਹਾ ਪਤਾ ਸੀ ਕਿ ਮੈਨੂੰ ਬੋਰਡ ਤੇ ਮੈਨੂੰ ਬਹਿਣਾ ਹੀ ਪੈਣਾ। ਪਤਾ ਨਹੀਂ ਜੇ 6 ਸਾਲ ਦੇ ਵਿੱਚ ਹੋਊਗਾ, 4 ਸਾਲ ਦੇ ਵਿੱਚ, 2 ਸਾਲ, ਉਹ ਤਾਂ ਮੈਨੂੰ ਪਤਾ ਹੀ ਨਹੀਂ ਸੀ। ਤੁਸੀਂ ਉਸ ਟਾਈਮ ਤੇ ਇਕੱਲੇ ਹੀ ਸੀਗੇ? ਉਦੋਂ ਜਸਪ੍ਰੀਤ ਅਜੇ ਜਿੱਤਿਆ ਨਹੀਂ ਸੀਗਾ? ਹਾਂ, ਜਦੋਂ ਮੈਂ ਆਇਆ ਸੀ 18 ਚ, ਉਦੋਂ ਐਕਚੁਅਲੀ ਮੈਂ ਚੋਣ ਲਈ ਖੜਾ ਹੋਇਆ ਸੀ, ਕਿਉਂਕਿ ਬਿਲਕੁਲ ਜਿਹੜੀ 84 ਦੇ ਮੁੱਦਾ ਦੇ ਬਾਰੇ, ਕਿਉਂਕਿ ਜਿਹੜਾ ਬੰਦਾ ਪਹਿਲਾਂ ਬੈਠਾ ਉਹ ਸਾਡੇ ਮਤਲਬ ਖਿਲਾਫ ਸੀ, ਉਲਟ ਸੀ, ਸਾਨੂੰ ਉਹਨੂੰ ਕੱਢਣਾ ਹੀ ਪੈਣਾ ਸੀ। ਸੋ ਚੈਲੰਜ ਕਰਨਾ ਹੀ ਪੈਣਾ ਸੀ, ਕਿਉਂਕਿ ਕਈ ਵਾਰੀ ਅਸੀਂ ਜਦੋਂ
ਤਵਾ ਗਰਮ ਹੁੰਦਾ ਆ ਉਦੋਂ ਅਸੀਂ ਬਹੁਤ ਕੁਝ ਬੋਲ ਲੈਂਦੇ, ਬਾਅਦ ਚੋਂ ਜਦੋਂ ਥੋੜ੍ਹਾ ਠੰਡਾ ਹੁੰਦਾ ਫਿਰ ਅਸੀਂ ਭੁੱਲ ਜਾਂਦੇ ਸਭ ਕੁਝ, ਅਸੀਂ ਘਰਾਂ ਚੱਲ ਕੇ ਅਸੀਂ ਸਭ ਕੁਝ ਅਸੀਂ ਭੁੱਲ ਜਾਂਦੇ। ਪਰ ਇੱਦਾਂ ਦੀ ਚੀਜ਼ਾਂ ਖਾਸ ਕਰਕੇ ਪੋਲੀਟੀਕਲ ਚੀਜ਼ਾਂ ਤੁਸੀਂ ਕਦੇ ਨਹੀਂ ਭੁੱਲ ਸਕਦੇ, ਕੌਣ ਤੁਹਾਡੇ ਨਾਲ ਖੜੇ ਹੁੰਦੇ ਨੇ, ਕੌਣ ਤੁਹਾਡੇ ਖਿਲਾਫ ਹੁੰਦੇ ਨੇ, ਤੁਸੀਂ ਇਹ ਚੀਜ਼ ਤੁਸੀਂ ਕਦੇ ਨਹੀਂ ਭੁੱਲ ਸਕਦੇ। ਜਿਹੜੇ ਖਿਲਾਫ ਉਹਨਾਂ ਦੇ ਖਿਲਾਫ ਹੀ ਰਹਿਣਾ ਹੁੰਦਾ। ਸੋ ਨਹੀਂ ਉਹ ਤਾਂ ਚਲੋ ਬਹੁਤ ਵਧੀਆ, ਨੈਨਦੀਪ ਸਿੰਘ ਵਧੀਆ ਆ। ਨੇਬਰਹੁੱਡ ਦੀ ਅਪਲਿਫਟਿੰਗ ਦੇ ਲਈ ਜਾਂ ਸਕੂਲ ਦੇ ਵਿੱਚ ਕਿੱਦਾਂ ਦੇ ਇੱਦਾਂ ਦੇ ਪ੍ਰੋਗਰਾਮ ਜਿਹੜੇ ਉਹ ਲਿਆਏ ਜਾ ਸਕਦੇ ਜਿਸ ਵਿੱਚ ਕਮਿਊਨਿਟੀ ਹੈਲਪ ਕਰ ਸਕਦੀ ਹੈ? ਸੋ ਇੱਕ ਤਾਂ ਕਿਉਂਕਿ ਲਾਈਕ ਦੇਖੋ, ਚਾਹੇ ਮੇਰਾ ਪਰਸਨਲ ਵਿਊ ਆ ਜਾਂ ਬਹੁਤ ਸਾਰੇ ਮੇਰੇ ਵਰਗੇ ਹੋਣਗੇ ਜਿਨ੍ਹਾਂ ਤੋਂ ਪਰਸਨਲ ਵਿਊ ਆ, ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਆਪਾਂ ਨੰਬਰ 1 ਸਕੂਲ ਬਣਾਉਣਾ। ਲਾਈਕ ਮੈਂ ਇਕੱਲਾ ਨਹੀਂ ਸੋਚ ਰਿਹਾ, ਬਹੁਤ ਸਾਰੇ ਲੋਕ ਸੋਚ ਰਹੇ ਆ। ਉਹਦੇ ਲਈ ਕੀ ਕਰਨਾ? ਸੋ ਦੋ ਤਿੰਨ ਚੀਜ਼ਾਂ, ਇੱਕ ਤਾਂ ਆਪਾਂ ਇਨਵੈਸਟ ਕਰੀਏ ਹੁਣ ਇਸ ਇਲਾਕੇ ਦੇ ਵਿੱਚ। ਇਨਵੈਸਟ ਤੋਂ ਭਾਵ ਲਾਈਕ ਹਾਂਜੀ ਕਿੱਦਾਂ, ਮਤਲਬ ਕਿੱਦਾਂ ਦੀ ਇਨਵੈਸਟਮੈਂਟ ਦੀ ਗੱਲ ਕਰ ਰਹੇ ਹਾਂ? ਲਾਈਕ ਸੋ ਇੱਕ ਬਿਜ਼ਨਸ ਇਨਵੈਸਟਮੈਂਟ, ਇੱਕ PTA, ਇੱਥੇ ਇੱਕ PTA ਹੋਊਗਾ, ਪੇਰੈਂਟ ਟੀਚਰ ਐਸੋਸੀਏਸ਼ਨ, ਉਹਦੇ ਵਿੱਚ ਇਨਵੋਲਵ ਹੋ ਜਾਓ, ਐਕਟਿਵ ਹੋਵੋ। ਉਹਨਾਂ ਨੂੰ ਵਾਲੰਟੀਅਰਸ ਦੀ ਲੋੜ ਹੋਣਗੇ, ਬੱਚੇ ਮਤਲਬ ਉਹ ਸੜਕ ਕ੍ਰਾਸ ਕਰਨ ਨੂੰ ਜਿਹੜੀ ਉਹ ਸਟਾਪ ਸਾਈਨ ਵਾਲੇ, ਤੁਸੀਂ ਕਾਈਂਡ ਆਫ ਇੱਕ ਪ੍ਰਾਈਡ ਦਿਖਾ ਸਕਦੇ ਆਪਣੀ ਕਮਿਊਨਿਟੀ ਦੇ ਵਿੱਚ, ਆਪਣੇ ਨੇਬਰਹੁੱਡ ਦੇ ਵਿੱਚ। ਈਵਨ ਦੋ ਅਸੀਂ ਬਹੁਤ ਹੀ ਪੋਲੀਟੀਕਲ ਦੀ ਗੱਲਾਂ ਨਹੀਂ ਕਰਦੇ ਇਸ ਵਾਰੀ, ਪਰ ਇਸ ਇਲਾਕਿਆਂ ਦੇ ਵਿੱਚ ਇੱਕ ਨਵਾਂ ਸਿਟੀ ਕਾਉਂਸਲ ਮੈਂਬਰ 26 ਚ ਹੋਣਾ ਆ, ਕਿਉਂਕਿ ਜਿਹੜੇ ਹੁਣ ਬੈਠੀ ਆ ਉਹ ਕੋਈ ਹੋਰ ਇਲੈਕਸ਼ਨ ਲਈ ਖੜੀ ਹੋ ਰਹੀ। ਸੋ ਹੁਣ ਇੱਕ ਨਵਾਂ ਬੰਦਾ ਇੱਥੇ ਹੋਣਾ ਆ। ਕਿਹੜਾ ਡਿਸਟ੍ਰਿਕਟ ਪੈਂਦਾ? ਇਹ ਡਿਸਟ੍ਰਿਕਟ 1 ਫ੍ਰੈਸਨੋ ਦੇ ਵਿੱਚ, ਫ੍ਰੈਸਨੋ ਸਿਟੀ ਕਾਉਂਸਲ ਡਿਸਟ੍ਰਿਕਟ 1 ਸਿਟੀ ਕਾਉਂਸਲ ਦੇ ਵਿੱਚ। ਸਾਨੂੰ ਸੋਚਣਾ ਪੈਣਾ ਹੁਣ ਤੋਂ ਹੀ, ਬਹੁਤ ਜ਼ਿਆਦਾ। 25 ਦੇ ਵਿੱਚ ਤਾਂ ਆ ਗਏ, ਅੱਧਾ ਸਾਲ ਤਾਂ ਲੰਘ ਗਿਆ। ਹਾਂਜੀ, ਤੇ ਜਿਹੜੀ ਇਲੈਕਸ਼ਨ ਉਹ ਹੋਣਾ ਆ ਐਟਲੀਸਟ ਪ੍ਰਾਇਮਰੀ ਮਾਰਚ ਆਫ 26 ਚ। ਸੋ ਸਾਲ ਵੀ ਨਹੀਂ ਹੋਣਾ, ਸਾਲ ਵੀ ਨਹੀਂ ਹੈਗਾ, ਕੁਝ ਮਹੀਨੇ ਰਹਿ ਗਏ। ਐਂਡ ਉਹ ਸਾਨੂੰ ਦੇਖਣਾ ਹੀ ਪੈਣਾ ਕਿ ਸਾਡੀ ਆਪਸ਼ਨਸ ਕੀ ਹੈ, ਕਿਉਂਕਿ ਇਸ ਇਲਾਕੇ ਦੇ ਵਿੱਚ ਜਦੋਂ ਐਸਮਰਲਡਾ ਸੋਰੀਆ ਸਿਟੀ ਕਾਉਂਸਲ ਦੇ ਵਿੱਚ ਸੀ, ਕਾਫੀ ਤਰੱਕੀ, ਕਾਫੀ ਡਿਵੈਲਪਮੈਂਟ ਹੋਈ ਸੀ। ਉਹਨੇ ਆਪਣੀ ਕਮਿਊਨਿਟੀ ਦਾ ਸਾਥ ਵੀ ਬਹੁਤ ਦਿੱਤਾ, ਬਹੁਤ ਸਾਰੇ ਥਾਵਾਂ, ਬਹੁਤ ਸਾਰੇ। ਜਿਹੜੀ ਉਹਦੀ ਕਾਈਂਡ ਆਫ ਬਾਅਦ ਚ ਜਿਹੜੀ ਆਈ ਸੀ ਐਨਾਲੀਸਾ, ਇਸ ਇਲਾਕੇ ਦੇ ਵਿੱਚ ਉਹਦੀ ਬਹੁਤ ਹੀ ਇੰਟਰਸਟ ਹੈਗੀ ਸੀ, ਉਹਨੇ ਬਹੁਤ ਜ਼ੋਰ ਲਾਈ ਸੀ ਜਿਹੜੀ ਟਾਵਰ ਡਿਸਟ੍ਰਿਕਟ ਦੇ ਵਿੱਚ, ਕਿ ਉਹ ਉੱਥੇ ਰਹਿੰਦੀ ਆ। ਡਾਊਨਟਾਊਨ ਨਹੀਂ, ਜਿਹੜੇ ਟਾਵਰ ਡਿਸਟ੍ਰਿਕਟ, ਕਿਉਂਕਿ ਉਹ ਵੀ LGBTQ ਕਮਿਊਨਿਟੀ ਦੀ ਬਿਲੋਂਗ ਕਰਦੀ ਹੈ ਤੇ ਉੱਥੇ ਬਹੁਤ ਰਹਿੰਦੇ ਨੇ। ਸੋ ਉਹਦਾ ਫੋਕਸ ਉੱਥੇ ਸੀ। ਆਪਣੀ ਕਾਫੀ ਕਮਿਊਨਿਟੀ ਇੱਥੇ ਰਹਿੰਦੀ ਆ। ਸੋ ਫਿਰ ਦੱਸ ਦਈਏ, ਸ਼ੀਲਡਸ ਐਂਡ ਬਰੌਲੀ ਦੇ ਕਾਰਨਰ ਦੇ ਉੱਤੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਫ੍ਰੈਸਨੋ ਦੇ ਵਿੱਚ ਪਹਿਲੀ ਵਾਰ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਸਿੱਖ ਸ਼ਹੀਦ, ਸਿੱਖ ਦੇ ਨਾਮ ਦੇ ਉੱਤੇ ਜਿਹੜਾ ਇਸ ਤਰੀਕੇ ਦਾ, ਆਈ ਥਿੰਕ ਪੰਜਾਬ ਤੋਂ ਬਾਹਰ ਕਹਿ ਸਕਦੇ ਹਾਂ ਵੀ ਇੱਦਾਂ ਦਾ ਕੋਈ ਸਕੂਲ ਜਿਹੜਾ ਬਣ ਰਿਹਾ। ਹੋ ਸਕਦਾ ਹੋਰ ਵੀ ਹੋਣ। ਆਈ ਥਿੰਕ ਪ੍ਰਾਈਵੇਟ ਸਕੂਲ ਹੈਗਾ ਉੱਥੇ ਕੈਨੇਡਾ ਦੇ ਵਿੱਚ। ਉੱਥੇ ਦੇਖੋ ਗਦਰੀ ਬਾਬੇ ਉੱਥੋਂ ਗਏ, ਲਾਈਕ ਕਾਮਾਗਾਟਾ ਮਾਰੂ, ਇੱਥੋਂ ਗਦਰੀ ਬਾਬੇ ਜਿਹੜੇ ਉਹ ਗਏ ਆ। ਬਹੁਤ ਦੇਣ ਆ ਇੱਥੋਂ ਦੀ, ਕਪਾਨੀ ਹੁਣੀ ਆ, ਸੌਂ ਦਾ, ਭਗਤ ਸਿੰਘ ਥਿੰਦ ਦਾ, ਬੜੇ ਜਾਣੇ ਨੇ ਬਹੁਤ ਲਾਈਕ ਜਿਹੜੇ ਇੱਥੇ ਰਹਿੰਦੇ ਹੋਏ ਵੀ ਤਾਂ ਵੀ ਉਦੋਂ ਕਰ ਨਹੀਂ ਸਕੇ। ਪਰ ਚਲੋ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਜੋ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਪਹਿਲੋਂ ਪਾਰਕ ਆਪਾਂ ਸਟੈਬਲਿਸ਼ ਕੀਤਾ, ਫਿਰ ਹੁਣ ਆਪਾਂ ਸਕੂਲ ਸਟੈਬਲਿਸ਼ ਕਰ ਰਹੇ ਹਾਂ। ਤੇ ਜ਼ਰੂਰ ਪਹੁੰਚਣਾ ਭਾਈ 26 ਜੂਨ ਨੂੰ ਸਾਰੇ ਜਾਣੇ, ਵੱਧ ਤੋਂ ਵੱਧ। ਜੇ ਹਮਾਉਂ ਕਮਿਊਨਿਟੀ ਨੂੰ ਆਪਣੇ ਇੱਕ ਜਰਨਲ ਦੇ ਉੱਤੇ ਇੰਨਾ ਮਾਣ ਆ, ਤੇ ਸਾਨੂੰ ਆਪਣੇ ਸ਼ਹੀਦ ਦੇ ਉੱਤੇ ਕਿੰਨਾ ਮਾਣ ਆ। ਗੱਲਾਂ ਸਾਰਾ ਟਾਈਮ ਆਪਾਂ ਸ਼ਹੀਦਾਂ ਦੀਆਂ ਕਰਦੇ ਰਹਿੰਦੇ ਆ ਕੇ ਦਿਖਾਈਏ ਵੀ ਉਸ ਦਿਨ। ਸੋ ਲਿੰਕ ਦੇ ਉੱਤੇ ਭਾਈ RSVP ਵੀ ਕਰਿਓ, ਨਹੀਂ ਵੀ ਕੀਤਾ ਕੋਈ ਗੱਲ ਨਹੀਂ, ਆਇਓ ਜ਼ਰੂਰ, ਦੈਟਸ ਓਕੇ। ਬੱਚਿਆਂ ਨੂੰ ਲੈ ਕੇ ਆਓ, ਬੱਚਿਆਂ ਨੂੰ ਜ਼ਰੂਰ ਲੈ ਕੇ ਆਓ। ਬੱਚਿਆਂ ਨੂੰ ਇਹਨਾਂ ਸਕੂਲਾਂ 'ਚ ਹੀ ਪੜ੍ਹਨਾ ਹੁੰਦਾ ਹੈ। ਅੱਜ ਆਪਾਂ ਤੁਹਾਡੇ ਸਾਰਿਆਂ ਦੇ ਬੱਚਿਆਂ ਦੇ ਜਿਹੜੇ ਸਕੂਲ ਆ ਵੱਖੋ ਵੱਖਰੇ ਨਾਂ ਦੇ ਆ, ਕਈ ਕਿਸੇ ਇਤਿਹਾਸ ਦੇ ਨਾਲ ਜੁੜੇ ਆ, ਕੋਈ ਕਿਸ ਕਮਿਊਨਿਟੀ ਦੇ ਨਾਲ ਜੁੜਿਆ, ਕਈ ਇਲਾਕੇ ਦੇ ਨਾਲ ਜੁੜਿਆ ਆ। ਸੋ ਆਪਾਂ ਨੂੰ ਇੱਕ ਸ਼ਹੀਦ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਮਿਲ ਰਿਹਾ, ਤੇ ਆਪਣੀ ਕਮਿਊਨਿਟੀ ਦਾ ਫਰਜ਼ ਬਣਦਾ ਵੀ ਆਪਾਂ ਵੱਧ ਤੋਂ ਵੱਧ ਉੱਥੇ ਪਹੁੰਚੀਏ ਤੇ ਇਸ ਸਕੂਲ ਨੂੰ ਨੰਬਰ 1 ਬਣਾਉਣ 'ਚ ਹਰ ਤਰ੍ਹਾਂ ਦਾ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਉਹ ਕਰਨੀ ਆ। ਕੰਸਟਰਕਸ਼ਨ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਆ, ਤੁਸੀਂ ਉਸ ਦੇ ਦਰਮਿਆਨ ਦੇਖਿਆ ਹੋਣਾ, ਕਈ ਗੱਡੀਆਂ ਆਈਆਂ, ਕਈ ਟਰੱਕ ਆਏ, ਪਿੱਛੇ ਆਵਾਜ਼ਾਂ ਵੀ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ। ਸੋ ਨੌਨ ਸਟਾਪ ਕੰਸਟਰਕਸ਼ਨ ਐਵਰੀ ਡੇ ਜਿਹੜੀ ਉਹ ਚੱਲ ਰਹੀ ਆ। ਤੇ 26 ਜੂਨ ਤੱਕ ਤੁਹਾਨੂੰ ਲੱਗਦਾ ਕੰਸਟਰਕਸ਼ਨ ਖਤਮ ਹੋ ਜਾਊਗੀ? ਕੰਮ ਖਿੱਚ ਦੇਣਾ ਇਹਨਾਂ ਨੇ?
ਇਨਸਾਈਡ ਸਭ ਕੁਝ ਖਤਮ ਹੀ ਹੋ ਜਾਣਾ। ਜਿਹੜੇ ਪਿਛਲੇ ਪਾਸੇ ਜਿਹੜੇ ਲੈਂਡਸਕੇਪਿੰਗ ਫॉर द ਬੇਸਬਾਲ ਫੀਲਡਸ ਉਹ ਗਰਮੀਆਂ ਦੇ ਵਿੱਚ ਖਤਮ ਹੋ ਜਾਣਾ। ਠੀਕ ਹੈ, ਪਰ ਅਗਸਤ ਤੋਂ ਪਹਿਲਾਂ ਸਾਰਾ ਕੁਝ ਹੈ ਰੈਡੀ ਟੂ ਗੋ। ਬੱਚੇ ਆਲਰੇਡੀ ਰਜਿਸਟਰ ਕਰਤੇ ਆ? ਆਲਰੇਡੀ ਰਜਿਸਟਰ ਹੋ ਗਏ 700 ਤੋਂ ਵੱਧ ਆ। ਹਾਂਜੀ ਯਾ ਕਈ ਮੇਰੀ ਫਰੈਂਡਸ ਦੇ ਬੱਚੇ ਉਹ ਵੀ ਜਾ ਰਹੇ ਨੇ, ਉਹ ਵੀ ਬੜੀ ਮਤਲਬ ਖੁਸ਼ ਹੈਗੇ ਨੇ। ਤੇ ਦੇਖੋ ਕਿੱਡੀ ਮਾਣ ਵਾਲੀ ਗੱਲ ਹੈ ਨੈਨਦੀਪ ਸਿੰਘ, ਲਾਈਕ ਮੈਂ ਜਿੰਨਾ ਕਵਾਂ ਉਹਨਾਂ ਘੱਟ ਆ ਵੀ ਪਾਪੂਲੇਸ਼ਨ ਤਾਂ ਆਪਣੀ ਇੱਥੇ ਚਲੋ 5-10% ਹੋਊਗੀ, 15-20 ਹੋਊਗੀ, ਚਲੋ ਕਿ ਘੱਟ ਆ ਫ੍ਰੈਸਨੋ ਕਾਉਂਟੀ ਜਾਂ ਨਾ ਇਸ ਇਲਾਕੇ ਦੇ ਵਿੱਚ? ਇਸ ਇਲਾਕੇ ਦੇ ਵਿੱਚ ਹਾਂ 15-20% ਹੋ 15-20% ਆ। ਸੋ ਉਨੀ ਕੀ ਬੱਚੇ ਹੋਣੇ ਆ, ਉਨੇ ਕੁ ਪਰਸੈਂਟ ਬਾਕੀ ਦੂਜਿਆਂ ਦੇ ਆ, ਪਰ ਫਿਰ ਵੀ ਉਹ ਆਪਣੇ ਇੱਕ ਸ਼ਹੀਦ ਦੇ ਨਾਮ ਦੇ ਉੱਤੇ ਸਕੂਲ ਆ। ਸੋ ਸਾਰੇ ਜਾਣੇ ਵੱਧ ਤੋਂ ਵੱਧ ਜਿਹੜਾ ਉਹ ਪਹੁੰਚੋ। ਇਹ ਨਾ ਸੋਚੋ ਵੀ ਮੈਨੂੰ ਕਾਲ ਨਹੀਂ ਆਈ ਤਾਂ ਅਸੀਂ ਜਾਣਾ ਨਹੀਂ, ਜਾਂ ਮੈਨੂੰ ਸੱਦਾ ਨਹੀਂ ਆਇਆ ਤਾਂ ਅਸੀਂ ਜਾਣਾ ਨਹੀਂ। ਸੋ ਸਾਰੇ ਜਾਣੇ ਜ਼ਰੂਰ ਹੁਮਾ ਕੇ ਜਿਹੜਾ ਉਹ ਪਹੁੰਚਣਾ ਹੈ। ਸੋ ਨੈਨਦੀਪ ਸਿੰਘ, ਜਾਂਦੇ ਜਾਂਦੇ ਜੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਆ? ਸਾਡੀ ਕੋਲ ਥੋੜ੍ਹੀਆਂ ਹੋਰ ਇਵੈਂਟਸ ਹੋ ਰਹੇ ਨੇ। ਮੈਂ ਬਸ ਥੋੜ੍ਹੀ ਇਨਫੋਰਮੇਸ਼ਨ ਦੱਸ ਸਕਦੇ ਕਿ ਜੂਨ ਜਿਹੜਾ ਫਰਾਈਡੇ ਜੂਨ 6 ਜਾਂ 7 ਨੂੰ ਸ਼ਾਮੀ 5:30 ਵਜੇ ਅਸੀਂ ਇੱਕ ਟਰਾਂਸਪੋਰਟੇਸ਼ਨ ਲਈ ਇੱਕ ਫੋਰਮ ਅਸੀਂ ਰੱਖਣੇ। ਅਸੀਂ ਬਾਅਦ 'ਚ ਤੁਹਾਡੇ ਨਾਲ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਉਹਦੇ ਵਿੱਚ ਫ੍ਰੈਸਨੋ ਇਜ਼ ਰੀਅਸੈਸਿੰਗ ਕਿ ਕਿੱਥੇ ਰੋਡਸ ਹੋਣਾ ਹੀ ਚਾਹੀਦਾ, ਕਿੱਥੇ ਨਵੇਂ ਹਾਈਵੇਜ਼ ਹੋਣਾ ਹੀ ਚਾਹੀਦਾ। ਸਿਟੀ ਹਾਲ 'ਚ ਹੋਣਾ? ਨਹੀਂ, ਉਹ ਹੋਗਾ ਐਕਚੁਅਲੀ ਸਿੰਘ ਸਭਾ। ਅਸੀਂ ਗੁਰਦੁਆਰਾ ਸਾਹਿਬ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਇੱਥੋਂ ਲੱਗ ਗਈ ਆ ਗੁਰਦੁਆਰਾ, ਬਿਲਕੁਲ ਲੱਗ ਗਈ ਆ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਇੱਕ ਪੰਜਾਬੀ ਦੇ ਵਿੱਚ ਕਰੋ। ਸੋ ਉਹ ਫਰਾਈਡੇ 5:30 ਵਜੇ 6 ਜਾਂ 7 ਜੂਨ ਨੂੰ ਹੋਣਾ ਆ। ਉਹ ਅਸੀਂ ਇਨਫੋਰਮੇਸ਼ਨ ਫਰਾਈਡੇ 6 ਜੂਨ ਆ? ਹਾਂਜੀ, ਫਰਾਈਡੇ 6 ਜੂਨ ਜੀ। 18 ਜੂਨ ਅਸੀਂ ਇੱਕ ਪੰਜਾਬੀ ਗ੍ਰੈਜੂਏਸ਼ਨ ਅਸੀਂ ਇੱਕ ਸੈਰੇਮੋਨੀ ਕਰਨੀ ਹੈ। ਮਤਲਬ ਅਸੀਂ ਇੱਕ ਕਾਈਂਡ ਆਫ ਐਕਸਪੈਰੀਮੈਂਟਲ ਚੀਜ਼ ਹੈ। ਜਿੰਨੇ ਸਾਰੇ ਹਾਈ ਸਕੂਲ ਗ੍ਰੈਜੂਏਟਸ, ਕਾਲਜ ਗ੍ਰੈਜੂਏਟਸ, ਮੈਡ ਸਕੂਲ, ਲਾ ਸਕੂਲ, PhD, ਮਾਸਟਰਸ, ਜਿਨ੍ਹਾਂ ਨੇ ਸਾਰੀ ਕਮਿਊਨਿਟੀ ਦੀ ਗ੍ਰੈਜੂਏਟਸ ਹੈਗੇ ਨੇ ਇਸ ਸਾਲ, ਫ੍ਰੈਸਨੋ ਕਾਉਂਟੀ ਜਾਂ ਜਿੱਥੋਂ ਮਰਜੀ ਅਸੀਂ ਦੇਖਦੇ ਹਾਂ। ਮਤਲਬ ਬਾਅਦ ਦੇ ਵਿੱਚ ਅਸੀਂ ਵੱਖ-ਵੱਖ ਕਾਉਂਟੀਆਂ ਦੇ ਵਿੱਚ ਕਰ ਸਕਦੇ, ਪਰ ਸ਼ੁਰੂ ਦੇ ਵਿੱਚ ਸ਼ੁਰੂਆਤ ਅਸੀਂ ਫ੍ਰੈਸਨੋ ਦੇ ਵਿੱਚ ਕਰਨਾ ਹੀ ਆ। 18 ਜੂਨ ਕਿੱਥੇ? ਸ਼ਾਮੀ ਫ੍ਰੈਸਨੋ ਸਿਟੀ ਕਾਲਜ। ਹਾਂਜੀ, ਫ੍ਰੈਸਨੋ ਸਿਟੀ ਕਾਲਜ। ਅਸੀਂ ਹੋਰ ਇਨਫੋਰਮੇਸ਼ਨ ਅਸੀਂ ਦੇਵਾਂਗੇ, ਪਰ ਇਹ ਅਸੀਂ ਚਾਹੁੰਦੇ ਨੇ ਕਿ ਇੱਕ ਇਵੈਂਟ ਹੋਵੇ ਜਿੱਥੇ ਅਸੀਂ ਸਾਰੀ ਕਮਿਊਨਿਟੀ, ਇੱਕ ਸਾਰੇ ਬੱਚੇ, ਸਾਰੇ ਆਪਣੇ ਬੱਚੇ ਆ, ਅਸੀਂ ਉਹਨੂੰ ਸੈਲੀਬ੍ਰੇਟ ਕਰ ਸਕੀਏ। ਭਾਵੇਂ ਤੁਹਾਡਾ ਬੱਚਾ ਇਸ ਸਾਲ ਗ੍ਰੈਜੂਏਟ ਹੋ ਰਿਹਾ ਕਿ ਨਹੀਂ ਹੋ ਰਿਹਾ, ਤੁਸੀਂ ਉੱਥੇ ਜ਼ਰੂਰ ਆਓ। ਅੱਛਾ, ਜੇ ਸਕੂਲ ਦੇ ਵਿੱਚ ਕਿਸੇ ਨੇ ਟੀਚਰ ਦੇ ਲਈ ਲੱਗਣਾ ਹੈ, ਆਪਣੇ ਬਹੁਤ ਪੰਜਾਬੀ ਜਾਂ ਸਿੱਖ ਇੱਛਾ ਹੋਊਗੀ ਕਿਸੇ ਦੀ ਵੀ ਮੈਂ ਸਕੂਲ ਦੇ ਵਿੱਚ ਪੜ੍ਹਾਵਾਂ ਵੀ, ਸੋ ਉਹਦੇ ਲਈ ਕੀ ਹੋਊਗਾ? ਸੋ ਜਿਹੜੀ ਸਾਡੀ ਵੈਬਸਾਈਟ ਹੈ, ਸੋ ਜ਼ਰੂਰ ਆ ਕੇ ਅਪਲਾਈ ਕਰੋ। ਕਿਹੜੀ ਵੈਬਸਾਈਟ ਆ? ਬਹੁਤ centralunified.org ਉੱਥੇ ਵੀ ਵੈਬਸਾਈਟ ਹੈ, ਤੇ ਇੱਕ ਐਡ ਜੁਆਇਨ, ਉੱਥੇ ਵੀ ਤੁਸੀਂ ਜੌਬਸ ਉੱਥੇ ਲੱਭ ਸਕਦੇ। ਖਾਸ ਕਰਕੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ। ਤੇ ਜਦੋਂ ਅਸੀਂ ਡੂਅਲ ਇਮਰਸ਼ਨ ਅਗਲੇ ਸਾਲ ਸ਼ੁਰੂ ਕਰਾਂਗੇ, ਫਿਰ ਐਕਚੁਅਲੀ ਉਹ ਜਿੰਨਾ ਸਟੱਡੀਜ਼ ਹੈ ਉਹ ਦੇਖਿਆ ਗਿਆ ਕਿ ਜਿੰਨੇ ਵੱਧ ਤੋਂ ਵੱਧ ਪੰਜਾਬੀ ਜਿਹੜੇ ਬੱਚੇ ਸੁਣ ਸਕਦੇ ਤੇ ਬੋਲ ਸਕਦੇ, ਉਹਨਾਂ ਲਈ ਵਧੀਆ। ਸੋ ਜਿੰਨੇ ਸਾਰੇ ਕੁਕਸ, ਜੈਨੇਟਰਸ, ਸਭ ਕੁਝ, ਸਿਰਫ ਕਿਉਂਕਿ ਪੰਜਾਬੀ ਸਿਰਫ ਕਲਾਸਰੂਮ ਦੇ ਵਿੱਚ ਨਹੀਂ ਹੋ, ਪੂਰਾ এনवायरमेंट ਹੋਵੇ। ਸੋ ਅਸੀਂ ਐਕਚੁਅਲੀ ਇੱਥੇ ਕਾਫੀ ਭਰਤੀ ਹੋ ਗਈ ਹਰ ਤਰ੍ਹਾਂ ਦੀ ਲੈਵਲ ਤੇ ਸਾਨੂੰ ਪੰਜਾਬੀ ਬੋਲਣ ਵਾਲਿਆਂ ਦੀ ਲੋੜ, ਪੰਜਾਬੀ ਐਂਡ ਇੰਗਲਿਸ਼ ਦੋਨੋਂ ਵਾਲੇ। ਹਾਂਜੀ, ਮੋਸਟਲੀ ਪੰਜਾਬੀ, ਕਿਉਂਕਿ ਐਕਚੁਅਲੀ ਸਟੱਡੀ ਸ਼ੋ ਕਰਦੇ ਨੇ ਕਿ ਟੀਵੀ ਦੇਖ ਕੇ ਇਸ ਸੋਸਾਇਟੀ ਦੇ ਵਿੱਚ ਰਹਿ ਕੇ ਉਹਨਾਂ ਨੇ ਇੰਗਲਿਸ਼ ਸਿੱਖਣਾ। ਜਿਹਨੂੰ ਨਹੀਂ ਵੀ ਆਪਾਂ ਦੇਖਦੇ ਹੀ ਹਾਂ, ਜਿਹੜੀ ਬਹੁਤ ਸਾਰੀ ਕਮਿਊਨਿਟੀ ਇੱਥੇ ਜਿਹੜੀ ਆਈ ਹੈ, ਜਿਹੜੇ ਨਹੀਂ ਵੀ ਪੜ੍ਹੀ ਉਹ ਵੀ ਬੜੀ ਸੋਹਣੀ ਇੰਗਲਿਸ਼, ਸਪੈਨਿਸ਼ ਸਭ ਕੁਝ ਬੋਲੀ ਜਾਂਦੇ ਆ। ਤੇ ਜਿਹੜੀ ਆਪਣੀ ਮਾਂ ਬੋਲੀ 'ਚ ਭਾਸ਼ਾ 'ਚ ਜਿਹੜੀ ਉਹ ਗੱਲ ਕਰਨੀ ਆ, ਕਰਨ ਵਾਲੇ ਆ, ਸੋ ਉਹਦੇ ਨਾਲ ਬਹੁਤ ਵਧੀਆ। ਸੋ ਦੇਖੋ, ਜਸਟ ਨਾਟ ਮਾਣ ਵਾਲੀ ਗੱਲ, ਇੱਕ ਤੁਹਾਡੇ ਲਈ ਇਨਕਮ ਸੋਰਸ ਵੀ ਜਿਹੜਾ ਇਹ ਸਕੂਲ ਬਣੇਗਾ, ਜੌਬਸ ਜਿਹੜੀਆਂ ਕ੍ਰੀਏਟ ਕਰੇਗਾ। ਇਨਫੈਕਟ ਇਹ ਤੁਸੀਂ ਕਹਿ ਸਕਦੇ ਕੁਡ ਬੀ, ਮਤਲਬ ਹੋ ਸਕਦਾ ਦਿਸ ਵਿਲ ਬੀ ਦ ਬਿਗੇਸਟ ਪੰਜਾਬੀ ਐਮਪਲੋਇਰ। ਮਤਲਬ ਸਿੰਗਲ ਪਲੇਸ, ਮਤਲਬ ਜਿੰਨੀ ਫੈਕਟਰੀਜ਼ ਜਿਵੇਂ ਫਾਸਟਰ ਫਾਰਮਸ ਉਹਦੇ ਵਿੱਚ ਸ਼ਾਇਦ ਜ਼ਿਆਦਾ ਹੀ ਹੋਣਗੇ, ਬਟ ਦਿਸ ਵਿਲ ਬੀ ਲਾਈਕ ਦੈਟ। ਮਤਲਬ ਬਹੁਤ ਸਾਰੇ ਪੰਜਾਬੀ ਲੋਕ ਇੱਕ ਥਾਂ ਦੇ ਵਿੱਚ, ਜਿੱਥੇ ਉਹ ਆਪਣੀ ਮਿਡਲ ਕਲਾਸ, ਲਾਈਕ ਐਵਰੀਬਾਡੀ, ਮਤਲਬ ਹਰ ਤਰ੍ਹਾਂ ਦੀ ਜੌਬ ਜਿਹੜੀ ਉੱਥੇ ਜਿਹੜੀ ਉਹ ਹੋਵੇਗੀ, ਬੱਚੇ ਪੜ੍ਹਨ ਤੋਂ ਲੈ ਕੇ ਪੜ੍ਹਾਉਣ ਵਾਲੇ ਤੱਕ। ਹਾਂਜੀ, ਇਨ ਬਿਟਵੀਨ ਐਂਡ ਐਵਰੀਥਿੰਗ। ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਸੱਦਾ
26 ਜੂਨ ਸਵੇਰੇ 9 ਵਜੇ ਇਹੀ ਥਾਂ ਇਹੀ ਜਗ੍ਹਾ ਆ, ਸ਼ੀਲਡਸ ਐਂਡ ਬਰੌਲੀ ਔਰ ਬਰੌਲੀ ਔਰ ਫਾਊਂਟੇਨ, ਇੱਥੇ ਪਹੁੰਚਣਾ ਆ। ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰਿਬਨ ਕਟਿੰਗ ਉਦਘਾਟਨੀ ਸਮਾਰੋਹ ਜਿਹੜਾ ਉਹ ਹੋਣਾ ਆ। ਸੋ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਸੰਖਿਆ 'ਚ ਜਿਹੜੇ ਸਿੱਖ ਇੱਥੇ ਪਹੁੰਚਣੇ ਚਾਹੀਦੇ ਆ। ਸੋ ਇਹ ਗੱਲ ਜਿਹੜੀ ਆ ਜ਼ਰੂਰ ਧਿਆਨ ਜਿਹੜੀ ਉਹ ਦੇਣੀ ਆ। ਸੋ ਨੈਨਦੀਪ ਸਿੰਘ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।